ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਆ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁਬਦੇ ਪੱਥਰ ਤਾਰੇ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਠਾਗੜਾ ਮਹੱਲਾ ਪੰਜਵਾ। ਸ਼ੰਤ ਅਨ ਕਾਏ ਰਾਤੜਿਆ, ਬਾਟ ਦੁਹੇਲੀ ਰਾਮ। ਪਾਪ ਕਮਾਵਦਿਆ, ਤੇਰਾ ਕੋਇ ਨਾ ਬੇਲੀ ਰਾਮ।
ਹੋਏ ਨਾ ਬੇਲੀ ਹੋਏ ਤੇਰਾ, ਸਦਾ ਪਛੋਤਾਵਹਿ। ਗੁਣ ਗੋਪਾਲ ਨਾ ਜਪਹਿ ਰਸਨਾ, ਫਿਰ ਕਦਹ ਸੇਧ ਆਵਹਿ। ਧਰ ਵਰ ਵਿਸ਼ੁੰਨੇ ਨਹਿ ਪਾਤ ਜੁੜਤੇ, ਜਮ ਮਗ ਗੌਨ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ, ਸਦਾ ਫਿਰਤ ਦੁਹੇਲੀ। ਅਨਕਾਏ ਰਾਤੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਛੰਤ ਅਨਕਾਏ ਰਾਤੜਿਆ। ਬਿਹਾਗੜੇ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਤ ਅਕਾਲ ਪੁਰਖ ਪਰਮਾਤਮਾ ਜੀ ਦਾ ਜਸ ਉਚਾਰਨ ਕਰ ਰਹੇ ਹਨ। ਸੰਤ ਛੰਦ ਦੀ ਚਾਲ ਦਾ ਵੀ ਨਾਮ ਹੈ। ਇਹ ਸ਼ਬਦ ਦੀ ਉਥਾਨਕਾ ਹੈ ਸਾਧ ਸੰਗਤ ਜੀ। ਪੱਟੀ ਦਾ ਰਾਜਾ ਦੁਨੀ ਚੰਦ, ਜਿਸ ਦੀਆਂ 7 ਧੀਆਂ ਸਨ, 6 ਧੀਆਂ ਦਾ ਉਸਨੇ ਵਿਆਹ ਕਰ ਦਿੱਤਾ ਸੀ। ਸਭ ਤੋਂ ਛੋਟੀ ਧੀ, ਜਿਸ ਦਾ ਨਾਮ ਇਤਿਹਾਸ ਅੰਦਰ ਬੀਬੀ ਰਜਨੀ ਅਤੇ ਰਾਜ ਕੌਰ ਆਇਆ ਹੈ। ਇੱਕ ਦਿਨ 7 ਹੀ ਭੈਣਾਂ ਇਕੱਠੀਆਂ ਬੈਠੀਆਂ ਹੋਈਆਂ ਤੇ ਵਿਚਾਰਾਂ ਕਰ ਰਹੀਆਂ ਸਨ। ਜਿਨ੍ਹਾਂ 6 ਭੈਣਾਂ ਦਾ ਵਿਆਹ ਹੋ ਚੁੱਕਾ ਸੀ, ਉਹ ਕਹਿੰਦੀਆਂ ਸਨ ਕਿ ਸਾਡਾ ਰਿਜ਼ਕ ਦਾਤਾ ਸਾਡਾ ਪਿਤਾ ਹੈ। ਜਿੱਥੇ ਪਿਤਾ ਹੈ ਸਾਡਾ ਰਿਜ਼ਕ ਦਾਤਾ ਵੀ ਹੈ। ਬਹੁਤ ਸਾਰੇ ਸੁੱਖ ਸਹੂਲਤਾਂ ਸਾਡਾ ਪਿਤਾ ਹੀ ਸਾਨੂੰ ਦਿੰਦਾ ਹੈ। ਜਦੋਂ ਵਿਚਾਰਾਂ ਕਰ ਰਹੀਆਂ ਸਨ ਤੇ ਸਭ ਤੋਂ ਛੋਟੀ ਧੀ ਰਾਜੇ ਦੀ, ਬੀਬੀ ਰਾਜ ਕੌਰ, ਉਹ ਕਹਿਣ ਲੱਗੀ, ਨਹੀਂ ਭੈਣੋ, ਸਾਰੇ ਸ੍ਰਿਸ਼ਟੀ ਦੀ ਪਰਵਰਿਸ਼ ਕਰਨ ਵਾਲਾ ਪਰਮਾਤਮਾ ਹੈ। ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਸਾਡੇ ਪਿਤਾ ਨੂੰ ਵੀ ਉਸ ਪਰਮੇਸ਼ਰ ਨੇ ਹੀ ਦਾਤਾਂ ਦਿੱਤੀਆਂ ਨੇ। ਕਿਉਂਕਿ ਸਭ ਤੋਂ ਛੋਟੀ ਧੀ ਸਾਧ ਸੰਗਤ ਜੀ ਸਤ ਸੰਗਤ ਕਰਿਆ ਕਰਦੀ ਸੀ। ਮਹਾਰਾਜ ਸਾਹਿਬ ਜੀ ਦੀ ਪਿਆਰੀ ਸੰਗਤ ਦੇ ਵਿੱਚੋਂ ਉਪਦੇਸ਼ ਸਰਵਣ ਕੀਤਾ ਸੀ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਹ, ਦੀਪਾਂ ਲੋਆ ਮੰਡਲਾਂ ਖੰਡਾਂ ਵਰ ਭੰਡਾਹ, ਅੰਡਜ ਜੀਰਜ ਉਤਪੁਜਾ ਖਾਣੀ ਸੇਤ ਜਾਹ, ਸੋ ਮਿਤ ਜਾਣੈ ਨਾਨਕਾ ਸਾਰਾ ਮੇਰਾ ਜਨਤਾਹ, ਨਾਨਕ ਜੰਤ ਉਪਾਇ ਕੈ ਸੰਭਾਲੇ ਸਭ ਨਾਹ।
ਪਰਮੇਸ਼ਰ ਆਪ ਸਾਰੀਆਂ ਜੀਵਾਂ ਦੀ ਸੰਭਾਲਣਾ ਕਰਨ ਵਾਲਾ ਹੈ, ਪਰਵਰਿਸ਼ ਕਰਨ ਵਾਲਾ ਹੈ। ਭਾਵੇਂ ਕਿਤੇ ਵੀ ਸੰਸਾਰ ਦੇ ਕੋਨੇ ਤੇ ਕਿਸੇ ਵੀ ਖੰਡ ਬ੍ਰਹਿਮੰਡ ਦੇ ਵਿੱਚ ਪਰਮੇਸ਼ਰ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਪਰਮਾਤਮਾ ਆਪ ਹੈ। ਇਹ ਉਪਦੇਸ਼ ਸਰਵਣ ਕੀਤਾ ਸੀ, ਉਸੇ ਤਰ੍ਹਾਂ ਹੀ ਕਹਿਣ ਲੱਗੀ, ਨਹੀਂ, ਸਾਡੇ ਪਿਤਾ ਨੂੰ ਵੀ ਤਾਂ ਪਰਮਾਤਮਾ ਹੀ ਦਿੰਦਾ ਹੈ। ਇਸ ਲਈ ਰਿਜ਼ਕ ਦਾਤਾ ਸਾਡਾ ਪਿਤਾ ਨਹੀਂ, ਪਰਮੇਸ਼ਰ ਹੈ। ਤੇ ਉਹ ਸਾਧ ਸੰਗਤ ਜੀ ਉਹਨਾਂ 6 ਭੈਣਾਂ ਨੇ ਮਿਲ ਕੇ ਜਾ ਕੇ ਜਦੋਂ ਆਪਣੇ ਪਿਤਾ ਨੂੰ ਦੱਸਿਆ ਤੇ ਦੁਬਾਰਾ ਫਿਰ ਉਹਨੇ ਆ ਕਰਕੇ ਪੁੱਛਿਆ ਕਿ ਰਿਜ਼ਕ ਕੌਣ ਦਿੰਦਾ? ਕਹਿਣ ਲੱਗੀ, ਪਿਤਾ ਜੀ, ਪ੍ਰਮਾਤਮਾ ਹੀ ਸਾਰੇ ਜੀਵਾਂ ਨੂੰ ਰਿਜ਼ਕ ਦਿੰਦਾ ਹੈ। ਪਰਮੇਸ਼ਰ ਹੀ ਹੈ ਜੋ ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਹੈ। ਤੇ ਫਿਰ ਜਦੋਂ ਮਨੁੱਖ ਹੰਕਾਰ ਦੇ ਨਸ਼ੇ ਵਿੱਚ ਹੁੰਦਾ, ਸਾਧ ਸੰਗਤ ਜੀ, ਕੋਈ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲਦਾ ਪਿਆ। ਬਾਅਦ ਵਿੱਚ ਭਾਵੇਂ ਪਛਤਾਉਣਾ ਪਵੇ, ਬਾਅਦ ਵਿੱਚ ਭਾਵੇਂ ਪਛਤਾਤਾਪ ਕਰੇ ਝੂਰੇ, ਪਰ ਜਦੋਂ ਹੰਕਾਰ ਦੇ ਨਸ਼ੇ ਵਿੱਚ ਹੁੰਦਾ ਹੈ ਨਾ, ਉਦੋਂ ਨਹੀਂ ਪਤਾ ਚੱਲਦਾ ਕਿ ਕੀ ਬੋਲਦਾ ਪਿਆ। ਮੈਨੂੰ ਉਸ ਵਿੱਚ ਬੋਲਣਾ ਕੀ ਚਾਹੀਦਾ ਤੇ ਬੋਲਦਾ ਕੀ ਪਿਆ ਹਾਂ। ਭਾਵੇਂ ਆਪਣੀ ਧੀ ਸੀ, ਪਰ ਇੱਕ ਪਿੰਗਲਾ ਤੇ ਕੋੜੀ ਸਾਧ ਸੰਗਤ ਜੀ ਕਹਿੰਦਾ ਕਿ ਮੈਂ ਤੇਰਾ ਇਹਦੇ ਨਾਲ ਵਿਆਹ ਕਰਦਾ, ਫਿਰ ਦੇਖਦਾ ਤੈਨੂੰ ਪ੍ਰਮਾਤਮਾ ਦਾਤਾਂ ਦਿੰਦਾ ਕਿ ਨਹੀਂ ਦਿੰਦਾ, ਫਿਰ ਦੇਖਦਾ ਕਿਵੇਂ ਪ੍ਰਮਾਤਮਾ ਤੈਨੂੰ ਸੁਖ ਦੇਵੇਗਾ। ਤੇ ਸਾਧ ਸੰਗਤ ਦੇ ਪਿਤਾ ਦੇ ਵਚਨ ਕਰਨ ਦੀ ਦੇਰ ਸੀ। ਬੀਬੀ ਰਾਜ ਕੌਰ ਨੇ ਉਸੇ ਸਮੇਂ ਵਚਨ ਕਰ ਦਿੱਤਾ, ਪਿਤਾ ਜੀ, ਸਤ ਵਚਨ ਮੇਰਾ ਅੱਜ ਤੋਂ ਪਤੀ ਇਹੋ ਹੀ ਹੈ, ਮੈਂ ਇਸੇ ਨੂੰ ਆਪਣਾ ਪਤੀ ਮੰਨ ਲਿਆ। ਤੇ ਖਾਰੇ ਵਿੱਚ ਪਾ ਕੇ ਆਪਣੇ ਪਤੀ ਨੂੰ ਸਿਰ ਤੇ ਚੱਕ ਲਿਆ। ਸਾਧ ਸੰਗਤ ਜੀ, ਪਹਿਲਾਂ ਤਾਂ ਇੱਕ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਲੰਗਰ ਅਸਥਾਨ ਤੋਂ, ਲੰਗਰਾਂ ਤੋਂ ਸਾਧ ਸੰਗਤ ਜੀ ਪ੍ਰਸ਼ਾਦਾ ਛਕਿਆ। ਫਿਰ ਨੇੜੇ ਹੋਰ ਪਿੰਡਾਂ ਦੇ ਵਿੱਚੋਂ ਜਾ ਕਰਕੇ ਕੁਝ ਮੰਗ ਕੇ ਲੈ ਆਉਣਾ, ਆਪ ਛਕਣਾ ਤੇ ਆਪਣੇ ਪਤੀ ਨੂੰ ਛਕਾ ਦੇਣਾ। ਇੱਕ ਦਿਨ ਨੇੜੇ ਹੀ ਤੁੰਗ ਪਿੰਡ ਦੇ ਵਿੱਚੋਂ ਮੰਗਣ ਦੇ ਵਾਸਤੇ ਗਏ, ਜਿੱਥੇ ਦੁੱਖ ਭੰਜਨੀ ਸਾਹਿਬ ਬੇਰ ਹੈ। ਇੱਥੇ ਆਪਣੇ ਪਤੀ ਦਾ ਖਾਰਾ ਵਿੱਚ ਬਿਠਾ ਕਰਕੇ ਉੱਥੇ ਛੱਡ ਕੇ ਚਲੀ ਗਈ ਸੀ। ਤੇ ਜਦੋਂ ਸਾਧ ਸੰਗਤ ਜੀ ਕੀ ਦੇਖਿਆ, ਉੱਥੇ ਛੋਟਾ ਜਿਹਾ ਚੁੱਲ੍ਹਾ ਸੀਗਾ, ਜਿੱਥੇ ਹੁਣ ਅੱਜ ਪਾਵਨ ਸਰੋਵਰ ਬਣਿਆ ਹੋਇਆ। ਉਸ ਥਾਂ ਤੇ ਕਾਂ ਦੇਖਿਆ ਕਿ ਬੇਰੀ ਤੋਂ ਪਹਿਲਾਂ ਬੇਰੀ ਦੇ ਉੱਪਰ ਕਾਂ ਬੈਠੇ ਹੋਏ ਸਨ। ਉੱਡ ਕੇ ਉਹਨਾਂ ਨੇ ਪਹਿਲਾਂ ਤੇ ਜਲ ਛਕਿਆ, ਫਿਰ ਵਿੱਚ ਜਦੋਂ ਟੁੱਭਾ ਲਾਇਆ ਤੇ ਸਾਧ ਸੰਗਤ ਜੀ ਕਾਂ ਹੰਸ ਬਣ ਗਏ। ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਵਿੱਚ ਬਚਨ ਵੀ ਹਨ, ਅੰਮ੍ਰਿਤ ਸਰ ਸਤਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋ ਹੈ। ਜਿੱਥੇ ਕਾਂ ਵੀ ਇਸ਼ਨਾਨ ਕਰਕੇ ਹੰਸ ਹੋ ਜਾਂਦੇ ਐ। ਜਦੋਂ ਆਪਣੀ ਅੱਖਾਂ ਦੇ ਨਾਲ ਦੇਖਿਆ ਤੇ ਪੂਰਬਲਾ ਭਾਗ ਜਾਗਿਆ, ਖਾਰੇ ਦੇ ਵਿੱਚੋਂ ਨਿਕਲ ਕਰਕੇ ਰਿੜਦਿਆਂ ਹੋਇਆ ਜਾ ਕੇ ਉਹਦੇ ਵਿੱਚ ਜਦੋਂ ਇਸ਼ਨਾਨ ਕੀਤਾ ਤੇ ਸਰੀਰ ਸਾਰਾ ਹੀ ਕੰਚਨ ਵਰਗਾ ਬਣ ਗਿਆ। ਤੇ ਬੇਰੀ ਦੇ ਹੇਠਾਂ ਨੂੰ ਕਟਾਣੀ ਸੀ, ਉਹਨੂੰ ਹੱਥ ਪਾ ਕਰਕੇ ਸਾਧ ਸੰਗਤ ਉੱਥੇ ਇਸ਼ਨਾਨ ਕੀਤਾ। ਬਾਕੀ ਸਰੀਰ ਸਾਰਾ ਦਰੁਸਤ ਹੋ ਗਿਆ ਤੇ ਕੇਵਲ ਉਹ ਨਿਸ਼ਾਨੀ ਵਜੋਂ ਹੀ ਹੱਥ ਦੇ ਉੱਪਰ ਜਿਹੜਾ ਕੋੜ ਸੀ ਨਾ, ਉਸੇ ਤਰ੍ਹਾਂ ਹੀ ਰਹਿਣਾ ਕੀਤਾ। ਤੇ ਜਦੋਂ ਉਹ ਖਾਰੇ ਉੱਪਰ ਪਹਿਲਾਂ ਤਾਂ ਵਿੱਚ ਬੈਠਾ ਸੀ, ਫਿਰ ਮੂਧਾ ਮਾਰ ਕੇ ਉਹਦੇ ਉੱਪਰ ਬੈਠ ਗਿਆ। ਬੀਬੀ ਰਾਜ ਕੌਰ ਆਈ ਤੇ ਉਹਨੂੰ ਦੇਖ ਕਰਕੇ ਕਹਿਣ ਲੱਗੀ, ਮੇਰਾ ਪਤੀ ਕਿੱਥੇ ਹੈ? ਮੇਰੇ ਪਤੀ ਨੂੰ ਮਾਰ ਕੇ ਕਿੱਥੇ ਸੁੱਟ ਦਿੱਤਾ, ਦੱਸ ਮੈਨੂੰ। ਕਹਿਣ ਲੱਗਾ, ਨਹੀਂ हे ਰਾਜ ਕੌਰ, ਮੈਂ ਹੀ ਤੇਰਾ ਪਤੀ ਹਾਂ। ਤੇ ਕਹੇ ਯਕੀਨ ਨਾ ਕੀਤਾ ਕਿ ਨਹੀਂ, ਮੇਰਾ ਪਤੀ ਤਾਂ ਕੋੜੀ ਹੈ, ਪਿੰਗਲਾ ਹੈ, ਉਹਦੇ ਤੋਂ ਤੁਰਿਆ ਵੀ ਨਹੀਂ ਜਾਂਦਾ। ਹੋ ਸਕਦਾ ਮੇਰੀ ਸੁੰਦਰਤਾ ਦੇਖ ਕਰਕੇ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ, ਪਰ ਮੈਂ ਤੇਰੇ ਹੱਥ ਆਉਣ ਵਾਲੀ ਨਹੀਂ ਹਾਂ। ਜਦੋਂ ਇਉਂ ਕਿਹਾ ਤੇ ਕਹਿਣ ਲੱਗੀ, ਨਹੀਂ ਭਾਗਾਂ ਵਾਲੀਏ, ਤੇਰੇ ਭਾਗ ਜਾਗ ਪਏ, ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਲੋਕ ਇਕੱਠੇ ਹੋ ਗਏ ਜਦੋਂ ਰੌਲਾ ਪੈਣ ਲੱਗ ਪਿਆ। ਤੇ ਜਦੋਂ ਕੋਈ ਵੀ ਨਿਰਣਾ ਨਾ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ ਕਿ ਸਤਿਗੁਰੂ ਜੀ ਅੰਤਰਜਾਮੀ ਹੈ। ਅਸੀਂ ਕਿਵੇਂ ਕਿਹਦੇ ਪੱਖ ਦੇ ਵਿੱਚ ਗੱਲ ਕਰੀਏ? ਜੋ ਸਤਿਗੁਰੂ ਜੀ ਕਹਿ ਦੇਣਗੇ ਉਹ ਸੱਚ ਮੰਨਿਆ ਜਾਵੇਗਾ। ਉਸ ਸਮੇਂ ਸੰਤੋਖ ਸਰ ਸਾਹਿਬ ਪਾਵਨ ਅਸਥਾਨ ਦੀ ਸੇਵਾ ਕਰਵਾ ਰਹੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਦੋਂ ਬੀਬੀ ਰਾਜ ਕੌਰ ਤੇ ਪਤੀ ਨਾਲ ਇਲਾਕੇ ਦੇ ਨਗਰ ਦੇ ਲੋਕ ਵੀ ਜਿਹੜੇ ਚੱਲ ਕਰਕੇ ਆਏ ਨੇ ਤੇ ਆ ਕੇ ਉਸੇ ਤਰ੍ਹਾਂ ਹੀ ਬੇਨਤੀ ਕੀਤੀ, ਮਹਾਰਾਜ ਇਹਨੇ ਮੇਰੇ ਪਤੀ ਨੂੰ ਮਾਰ ਦਿੱਤਾ।
ਸਤਿਗੁਰੂ ਜੀ ਇਹਨੇ ਮੇਰੇ ਤਨ ਦੀ ਸੁੰਦਰਤਾ ਦੇਖ ਕਰਕੇ ਲਾਭ ਉਠਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਜਗ੍ਹਾ ਦਿਖਾਓ। ਤੇ ਉਹ ਕਹੀ ਜਾਵੇ ਨਹੀਂ ਮਹਾਰਾਜ ਉੱਥੇ ਚੋਲੇ ਵਿੱਚ ਮੈਂ ਇਸ਼ਨਾਨ ਕੀਤਾ ਸੀ ਤਾਂ ਮੇਰਾ ਸਰੀਰ ਜਿਹੜਾ ਉਹ ਕੰਚਨ ਵਰਗਾ ਬਣਿਆ ਹੈ, ਦੁਰਸਤ ਹੋ ਗਿਆ ਹੈ। ਸਤਿਗੁਰੂ ਜੀ ਕਹਿੰਦੇ ਸਾਨੂੰ ਕੌਤਕ ਦਿਖਾਓ, ਜਗ੍ਹਾ ਦਿਖਾਓ। ਜਦੋਂ ਉੱਥੇ ਆਏ ਹੈ ਫਿਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਇਸ ਅਸਥਾਨ ਨੂੰ ਪ੍ਰਗਟ ਕੀਤਾ। ਕਹਿੰਦੇ ਨਹੀਂ ਐ ਧੀਏ ਤੇਰੇ ਭਾਗ ਜਾਗ ਪਏ ਐ, ਅਸਲ ਦੇ ਵਿੱਚ ਇਹੋ ਤੇਰਾ ਪਤੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਸ ਪਾਵਨ ਅਸਥਾਨ ਨੂੰ ਫਿਰ ਪ੍ਰਗਟ ਕੀਤਾ ਹੈ। ਸਾਧ ਸੰਗਤ ਜੀ ਉੱਥੇ ਹੀ ਅਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਤੋ ਇਸ ਪ੍ਰਕਾਰ ਗੁਰਬਾਣੀ ਵਿੱਚ ਸੋਰਠ ਰਾਗ ਵਿੱਚ ਕਿੰਨੇ ਸ਼ਬਦ ਹਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਮਹਾਨ ਮਹਾਰਾਜ ਸਾਹਿਬ ਜੀ ਨੇ ਵਰਦਾਨ ਦੇ ਬਚਨ ਉਚਾਰਨ ਕੀਤੇ ਹਨ। ਸਾਧ ਸੰਗਤ ਜੀ ਅੱਜ ਭਾਵੇਂ ਸ਼ੰਕਾਵਾਦੀ ਇਸ ਗੱਲ ਤੇ ਬੜਾ ਸ਼ੰਕਾ ਖੜਾ ਕਰਦੇ ਐ, ਸ਼ਰਧਾਵਾਨ ਸਿੱਖਾਂ ਦੇ ਮਨਾਂ ਵਿੱਚ ਜੋ ਸ਼ਰਧਾ ਬੱਝੀ ਹੋਈ ਹੈ ਉਸ ਨੂੰ ਤੋੜਨ ਦੇ ਵਾਸਤੇ ਸ਼ੰਕੇ ਪੈਦਾ ਕਰਦੇ ਐ। ਜੇ ਤਾਂ ਇੱਕ ਆਮ ਹੀ ਜਲ ਹੈ, ਪਾਣੀ ਦੀ ਤਰ੍ਹਾਂ ਇਹਦੇ ਵਿੱਚ ਪਾਣੀ ਹੈ। ਸਾਧ ਸੰਗਤ ਜੀ ਨਹੀਂ, ਜੇ ਵਿਚਾਰ ਕੀਤੀ ਜਾਵੇ ਜਦੋਂ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਐ, ਇੱਕ ਟੂਕ ਮਾਤਰ ਸਮਝਣ ਦੇ ਵਾਸਤੇ ਹੈ ਕਿ ਸਾਡੇ ਮਨ ਵਿੱਚ ਵੀ ਕਿਤੇ ਸ਼ੰਕਾਵਾਦੀਆਂ ਦਾ ਸ਼ੰਕਾ ਨਾ ਪੈਦਾ ਹੋ ਜਾਵੇ, ਸ਼ਰਧਾ ਬਣੀ ਰਹੇ। ਕਿਉਂਕਿ ਸ਼ਰਧਾ ਮਾਨੰ ਲਭਤੇ ਗਿਆਨੰ, ਉਹ ਕੇਵਲ ਗਿਆਨ ਦੀ ਗੱਲ ਲੱਭਦੇ ਆ, ਤਤ ਲੱਭਦੇ ਜਿਹੜੇ ਸ਼ਰਧਾਵਾਨ ਗੁਰਸਿੱਖ ਹੁੰਦੇ ਆ। ਨਹੀਂ ਤਾਂ ਤਰਕਵਾਦੀਆਂ ਦਾ, ਸ਼ੰਕਾਵਾਦੀਆਂ ਦਾ ਸੁਭਾਅ ਹੀ ਬਣ ਚੁੱਕਾ ਹੈ, ਉਹ ਹਰ ਸਮੇਂ ਤਰਕਾਂ ਤੇ ਸ਼ੰਕੇ ਕਰਦੇ ਰਹਿੰਦੇ ਹਨ। ਪਰ ਗੁਰਸਿੱਖ ਦਾ ਫਰਜ਼ ਹੈ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਤੇ ਸ਼ਰਧਾ ਧਾਰਨ ਕਰਨੀ, ਤਾਂ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਤੇ ਇਸ ਕਰਕੇ ਜਿਵੇਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, ਭਾਵੇਂ ਜਲ ਸਾਧ ਸੰਗਤ ਜੀ ਉਹੀ ਛਕਣ ਵਾਲਾ ਪਹਿਲਾਂ ਜਲ ਹੀ ਹੁੰਦਾ ਹੈ, ਉਹਦੇ ਵਿੱਚ ਪਤਾਸੇ ਪਾਏ ਜਾਂਦੇ ਆ ਤੇ ਸਾਧ ਸੰਗਤ ਜੀ ਤਿਆਰ ਪਰ ਤਿਆਰ ਰਹਿ ਦੀਵਾਨ ਸਿੰਘ ਗੁਰਬਾਣੀ ਦਾ ਜਾਪ ਕਰਦੇ, ਉਹਨੂੰ ਕਿਹਾ ਜਾਂਦਾ ਜੀ ਅੰਮ੍ਰਿਤ ਹੈ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ, ਇਹ ਫਿਰ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਪੰਜਾਂ ਬਾਣੀਆਂ ਦਾ ਜਾਪ ਕਰਕੇ ਉਹ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਤੇ ਜਿਸ ਪਵਿੱਤਰ ਜਲ ਦੇ ਅੰਦਰ ਹਰ ਸਮੇਂ ਗੁਰਬਾਣੀ ਦਾ ਜਾਪ ਹੁੰਦਾ ਹੈ, ਹਰ ਸਮੇਂ ਗੁਰੂ ਕੀ ਬਾਣੀ ਦਾ ਨਿਰੋਲ ਕੀਰਤਨ ਹੁੰਦਾ ਹੈ, 24 ਘੰਟੇ ਸਾਧ ਸੰਗਤ ਜੀ ਉੱਤੇ ਅਕਾਲ ਪੁਰਖ ਪਰਮੇਸ਼ਰ ਦਾ ਜਸ ਗਾਇਆ ਜਾਂਦਾ ਹੈ। ਕਿਉਂਕਿ ਜਦੋਂ ਸਮਾਪਤੀ ਹੋ ਜਾਂਦੀ ਹੈ ਨਾ, ਉਸ ਸਮੇਂ ਸਿੰਘ ਜਿਹੜੇ ਫਿਰ ਸੇਵਾ ਕਰਦੇ ਆ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਉਹ ਵੀ ਸ਼ਬਦ ਹੀ ਪੜ੍ਹ ਰਹੇ ਹੁੰਦੇ ਆ, ਗੁਰਬਾਣੀ ਦਾ ਜਾਪ ਹੀ ਕਰ ਰਹੇ ਹੁੰਦੇ ਆ। 24 ਘੰਟੇ 8 ਪਹਿਰ ਹਰ ਸਮੇਂ ਜਿੱਥੇ ਗੁਰਬਾਣੀ ਦਾ, ਗੁਰੂ ਕੀ ਬਾਣੀ ਦਾ ਕੀਰਤਨ ਦਾ ਜਾਪ ਹੋਵੇ, ਸਾਧ ਸੰਗਤ ਜੀ ਉਹਨੂੰ ਆਮ ਪਾਣੀ ਤਾਂ ਨਹੀਂ ਨਾ ਅਸੀਂ ਕਹਿ ਸਕਦੇ। ਉਹ ਤਾਂ ਸਾਡੀ ਬੇਸ ਸਮਝਦਾ ਹੀ ਹੈ ਨਾ, ਕਿ ਕਹੀ ਜਾਣਾ ਕਿ ਨਹੀਂ ਆਮ ਪਾਣੀ ਹੈ। ਨਹੀਂ ਸਾਧ ਸੰਗਤ ਜੀ, ਆਮ ਪਾਣੀ ਨਹੀਂ ਉਸ ਨੂੰ ਕਿਹਾ ਜਾ ਸਕਦਾ। ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸਾਧ ਸੰਗਤ ਜੀ ਜੋ ਉਪਦੇਸ਼ ਬਖਸ਼ਿਸ਼ ਕੀਤਾ, ਫਿਰ ਉਸ ਸਮੇਂ ਜਦੋਂ ਸਤਿਗੁਰਾਂ ਨੇ ਕਿਹਾ ਕਿ ਨਹੀਂ ਐ ਧੀਏ ਤੇਰਾ ਇਹੋ ਪਤੀ ਹੈ, ਤੇ ਫਿਰ ਸਾਧ ਸੰਗਤ ਜੀ ਦੁਨੀ ਚੰਦ ਜਿਹੜਾ ਰਾਜਾ ਸੀ ਨਾ, ਪੱਟੀ ਦਾ ਰਾਜਾ, ਉਸ ਨੂੰ ਬੁਲਾਇਆ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਰਾਜਾ ਤੇਰੀ ਉਮਰ ਥੋੜੀ ਰਹਿ ਗਈ ਹੈ, ਤੇਰਾ ਪੁੱਤਰ ਕੋਈ ਨਹੀਂ ਹੈ, ਇਸ ਲਈ ਇਸੇ ਆਪਣੀ ਛੋਟੀ ਧੀ ਨੂੰ, ਭਾਵ ਇਹਦਾ ਜੋ ਪਤੀ ਹੈ, ਇਹਨੂੰ ਰਾਜ ਭਾਗ ਦੇ ਦੇਣਾ ਕਰ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਦੋਂ ਇਹ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਕਿ ਸਦਾ ਸਦੀਵੀ ਕਾਲ ਵਾਸਤੇ ਤੇਰੇ ਕੋਲ ਕੁਝ ਵੀ ਰਹਿਣ ਵਾਲਾ ਨਹੀਂ ਹੈ, ਤੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੇਰਾ ਭਲਾ ਕਿਵੇਂ ਹੋਵੇ, ਮੈਂ ਕਿਵੇਂ ਬਖਸ਼ਿਆ ਜਾਵਾਂ। ਕਿਉਂਕਿ ਜਦੋਂ ਤੱਕ ਸਮਝ ਨਹੀਂ ਪੈਂਦੀ ਉਦੋਂ ਤੱਕ ਜੀਵ ਆਪਣੇ ਆਪ ਨੂੰ ਸਹੀ ਮੰਨਦਾ ਕਿ ਮੈਂ ਹੀ ਕੇਵਲ ਸਹੀ ਹਾਂ, ਹੋਵੇ ਭਾਵੇਂ ਗਲਤ,
ਹੰਕਾਰ ਦੇ ਨਸ਼ੇ ਵਿੱਚ ਭਾਵੇਂ ਗਲਤ ਹੋਵੇ, ਗਲਤੀਆਂ ਕਰੀ ਜਾਵੇ, ਪਰ ਉਦੋਂ ਤੱਕ ਆਪਣੇ ਆਪ ਨੂੰ ਸਹੀ ਨਹੀਂ ਮੰਨਦਾ ਜਦੋਂ ਤੱਕ ਸਮਝ ਨਹੀਂ ਪੈਂਦੀ, ਸਿੱਖਿਆ ਨਹੀਂ ਪ੍ਰਾਪਤ ਹੋ ਜਾਂਦੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਸ਼ਬਦ ਦੇ ਰਾਹੇ ਕਿ हे ਰਾਜਾ, ਸੰਸਾਰ ਦੇ ਅੰਦਰ ਕੁਝ ਵੀ ਸਦੀਵੀ ਕਾਲ ਰਹਿਣ ਵਾਲਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਾਧ ਸੰਗਤ ਜੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਸਰਵਣ ਕਰੀਏ। ਇਸ ਪੱਟੀ ਦੇ ਰਾਜੇ ਦੁਨੀ ਚੰਦ ਦੇ ਪ੍ਰਤੀ ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਦੇ ਵਿੱਚ ਵੀ ਸ਼ਬਦ ਉਚਾਰਨ ਕੀਤਾ, ਇਨ ਸਿਉ ਪ੍ਰੀਤ ਕਰੀ ਕਨੇਰੀ। ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਵਿੱਚ ਉਪਦੇਸ਼ ਦਿੱਤਾ ਸੀਗਾ ਕਿ ਜਿਹੜਾ ਕੇਵਲ ਧਨ ਪਦਾਰਥਾਂ ਦੇ ਨਾਲ ਜਾਂ ਸਰੀਰਾਂ ਦਾ ਮੋਹ ਹਰ ਸਮੇਂ ਬਹੁਤਾ ਘਣਾ ਕਰਦਾ ਹੈ ਨਾ, ਉਹਦੇ ਨਾਲ ਘਣਾ ਮੋਹ ਜਿਹੜਾ ਹੈ ਸੰਸਾਰ ਦੇ ਅੰਦਰ ਵਧੀ ਜਾਂਦਾ ਹੈ। ਪਰ ਬਾਅਦ ਵਿੱਚ ਹੁੰਦਾ ਕੀ ਹੈ, ਨਿਕਲਿਆ ਫੂਕ ਤਾਂ ਹੋਏ ਗਏ ਸਵਾਹਾ। ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦੇ ਤੇ ਸਵਾਹ ਰੂਪੀ ਹੋ ਜਾਂਦਾ। ਸਤਿਗੁਰੂ ਜੀ ਨੇ ਆਸਾ ਰਾਗ ਦੇ ਵਿੱਚ ਵੀ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ, ਤੋ ਹਜੂਰ ਫਰਮਾਨ ਕਰ ਰਹੇ ਹੈ, ਪਿਆਰ ਦੇ ਨਾਲ ਸਰਵਣ ਕਰੀਏ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਬਿਹਾਗੜੇ ਰਾਗ ਅੰਦਰ ਬਖਸ਼ਿਸ਼ ਕਰ ਰਹੇ ਹਨ। ਅਨ ਕਾਏ ਰਤੜਿਆ, ਅਨ ਨਾਮ ਹੈ ਹੋਰ ਦਾ, ਅਨ ਦਵੈਤ ਨੂੰ ਵੀ ਕਿਹਾ ਜਾਂਦਾ ਹੈ। ਹੇ ਰਾਜਾ, ਤੂੰ ਹੋਰ ਹੀ ਐਵੇਂ ਸੰਸਾਰ ਦੇ ਧੰਧੇੜਿਆਂ ਦੇ ਵਿੱਚ ਹਰ ਸਮੇਂ ਖਚਿਤ ਹੋਇਆ ਰਹਿੰਦਾ। ਰਾਤੜਿਆ ਭਾਵ ਰੱਤਾ ਰਹਿੰਦਾ ਹੈ। ਰਾਤੜਿਆ ਤੋਂ ਭਾਵ ਵਿਸ਼ੇਸ਼ ਕਰਕੇ ਸੰਸਾਰ ਦੇ ਅੰਦਰ ਹੀ ਰੁੱਝਾ ਰਹਿੰਦਾ, ਹਰ ਸਮੇਂ ਸੰਸਾਰ ਦੇ ਪਾਪ ਕਰਮ ਅਤਿਆਚਾਰ ਕਰਨ ਦੇ ਵਿੱਚ ਹੀ ਲੱਗਾ ਹੈ। ਵਾਟ ਦੁਹੇਲੀ RAM, ਪਰ ਜਿਹੜੀ ਪਰਲੋਕ ਰਸਤਾ ਜਿਹੜੀ ਵਾਟ ਹੈ ਨਾ, ਉਹ ਬੜਾ ਦੁਹੇਲਾ, ਬੜਾ ਕਠਿਨ ਹੈ। ਇਹ ਨਿਸ਼ਚੈ ਕਰਕੇ ਜਾਣਦਾ ਹੈ ਜੀਵਾ, ਪਰਮਾਤਮਾ ਦੇ ਘਰ ਪਹੁੰਚਣਾ ਉਹ ਵਾਟ, ਉਹ ਰਸਤਾ ਬੜਾ ਹੀ ਕਠਿਨ ਹੈ, ਬੜਾ ਦੁਹੇਲਾ ਹੈ। ਜਿਹੜੇ ਜੀਵ ਪਾਪ ਕਰਮ ਕਰਦੇ ਹੈ ਨਾ, ਸਾਧ ਸੰਗਤ ਜੀ, ਗ੍ਰੰਥਾਂ ਵਿੱਚ ਇਹ ਬਚਨ ਲਿਖੇ ਹੋਏ ਹੈ ਕਿ ਬੜੀਆਂ ਉਹਨਾਂ ਨੂੰ ਸਜ਼ਾਵਾਂ ਦਿੰਦੇ ਹੋਏ ਜੰਮ ਲੈ ਕਰਕੇ ਜਾਂਦੇ ਆ, ਗਲ ਵਿੱਚ ਫਾਹੀ ਪਾ ਕਰਕੇ ਲੈ ਕੇ ਜਾਂਦੇ ਆ। ਕਦੇ ਬੈਤਰਣੀ ਨਦੀ ਵਿੱਚੋਂ ਖੂਨ ਤੇ ਪਾਕ ਦੀ ਨਦੀ ਦੇ ਵਿੱਚੋਂ ਲੰਘਾਇਆ ਜਾਂਦਾ ਹੈ, ਕਿਤੇ ਅਸਪੱਤਰ ਜੰਗਲ, ਅਗਨੀ ਬਨ ਜੰਗਲ, ਇਸ ਪ੍ਰਕਾਰ ਕਿੰਨੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਅਨ ਕਾਏ ਰਾਤੜਿਆ ਵਾਟ ਦੁਹੇਲੀ RAM। ਅਨ ਕਾਏ ਕਿਸ ਵਾਸਤੇ? ਤੂੰ ਹੋਰ ਸੰਸਾਰ ਦੇ ਅੰਦਰ ਰਾਤੜਿਆ ਰੱਜਾ ਹੋਇਆ, ਹਰ ਸਮੇਂ ਰੁੱਝਾ ਰਹਿੰਦਾ, ਪ੍ਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ? ਬੜਾ ਕਠਿਨ ਰਸਤਾ ਹੈ ਪਰਲੋਕ ਰਸਤਾ। ਪਾਪ ਕਮਾਵਦਿਆ, ਹੇ ਪ੍ਰਾਣਾ ਧਾਰੇ ਜੀਵ, ਤੂੰ ਪਾਪ ਹੀ ਕਮਾਉਂਦਾ ਰਹਿੰਦਾ ਹੈ। ਹੇ ਰਾਜਾ, ਤੂੰ ਕਿੰਨਾ ਵੱਡਾ ਪਾਪ ਕਰਮ ਕੀਤਾ ਹੈ ਨਾ। ਭਾਵੇਂ ਤੇਰੀ ਧੀ ਨੇ ਰਾਜ ਕੌਰ ਨੇ ਸੱਚ ਬੋਲਿਆ ਕਿ ਸਾਰਿਆਂ ਨੂੰ ਪ੍ਰਮਾਤਮਾ ਦਾਤਾਂ ਦਿੰਦਾ ਹੈ, ਪਰ ਹੇ ਰਾਜਾ, ਇਹ ਦੁਨੀ ਚਾਹੁੰਦਾ ਤੂੰ ਉਹਦੇ ਉੱਪਰ ਪਾਪ ਵੀ ਕਮਾਇਆ ਨਾ। ਪਰਮੇਸ਼ਰ ਨੇ ਉਹਦੇ ਭਗਤੀ ਦੇ, ਉਹਦੇ ਸਬਰ ਸੰਤੋਖ ਨੂੰ ਫਲ ਲਾਇਆ। ਉਹਦੇ ਪਤੀ ਦਾ ਸਰੀਰ ਨਵਾਂ ਨਿਰੋਵਾ ਹੋ ਗਿਆ, ਪਰ ਤੂੰ ਤਾਂ ਪਾਪ ਹੀ ਕਮਾ ਦਿੱਤਾ ਸੀ ਨਾ, ਹੰਕਾਰ ਦੇ ਨਸ਼ੇ ਵਿੱਚ ਪਾਪ ਕਮਾਵੰਦਿਆ। ਹੇ ਪ੍ਰਾਣਾ ਧਾਰੀ ਜੀਵ, ਤੂੰ ਹਰ ਸਮੇਂ ਪਾਪ ਹੀ ਕਮਾਵਦਾ ਰਹਿੰਦਾ ਹੈ। ਤੇਰਾ ਕੋਈ ਨਾ ਬੇਲੀ RAM, ਪਰ ਇਹਨਾਂ ਪਾਪ ਕਰਮਾਂ ਦਾ ਕੋਈ ਵੀ ਤੇਰਾ ਬੇਲੀ, ਕੋਈ ਮਿੱਤਰ ਨਹੀਂ ਬਣਨ ਵਾਲਾ, ਕੋਈ ਤੇਰਾ ਵਾਲੀ ਵਾਰਸ ਵੀ ਬਣਨ ਵਾਲਾ ਨਹੀਂ, ਕੋਈ ਤੇਰਾ ਸਹਾਇਕ ਬਣਨ ਵਾਲਾ ਨਹੀਂ, ਜਿਹੜੇ ਤੂੰ ਪਾਪ ਕਰਮ ਕਰਦਾ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਬਾਰ-ਬਾਰ ਤਾੜਨਾ ਕਰਦੇ ਆ ਜੀਵ ਨੂੰ ਸੁਚੇਤ ਕਰਨ ਦੇ ਲਈ। ਹੇ ਪ੍ਰਾਣਾ ਧਾਰੀ ਜੀਵ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀਵ ਪਹਿ ਲੀਜੈ। ਜਿੰਨਾ ਬਦਲੇ ਤੂੰ ਛਲ ਕਰਦਾ ਹੈ, ਪਾਪ ਕਰਮ ਕਰਦਾ ਹੈ, ਚੋਰੀਆਂ ਕਰਦਾ, ਠੱਗੀਆਂ ਮਾਰਦਾ, ਮਹਾਰਾਜ ਕਹਿੰਦੇ ਸੱਚੀ ਕਿਰਤ ਨਹੀਂ ਨਾ ਕਰਦਾ ਜੀਵਨ ਦੇ ਅੰਦਰ, ਜਿਨ੍ਹਾਂ ਦੇ ਕਰਕੇ ਤੂੰ ਇਹ ਸਾਰਾ ਕੁਝ ਕਰਦਾ ਪਿਆ, ਕਿਸੇ ਵੀ ਤੇਰੇ ਸਹਾਇਕ ਨਹੀਂ ਬਣਦਾ। ਅੰਤ ਨਿਬੇਰਾ ਤੇਰੇ ਜੀਵ ਪਹਿ ਲੀਜੈ। ਤੇਰੀ ਜੀਵ ਆਤਮਾ ਤੋਂ ਸਾਰਾ ਉਹ ਹਿਸਾਬ ਕਿਤਾਬ ਲਿਆ ਜਾਵੇਗਾ ਜਿਹੜੇ ਤੂੰ ਪਾਪ ਕਰਮ ਕੀਤੇ ਹੋਣਗੇ। ਤੇ ਜੇ ਚੰਗੇ ਕਰਮਾਂ ਦਾ ਫਲ ਤੈਨੂੰ ਮਿਲਦਾ,
ਮੰਦੇ ਕਰਮਾਂ ਦਾ ਫਲ ਵੀ ਤਾਂ ਤੈਨੂੰ ਭੋਗਣਾ ਪਵੇਗਾ ਨਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਇਹ ਪਰਮੇਸ਼ਰ ਦਾ ਹੁਕਮ ਹੈ, ਅਟਲ ਸੱਚਾਈ ਹੈ ਕਿ ਮਨੁੱਖ ਜਿੱਦਾਂ ਦੇ ਕਰਮਾਂ ਦਾ ਬੀਜ ਬੀਜਦਾ ਉਦਾਂ ਦਾ ਫਲ ਉਸ ਨੂੰ ਆਪ ਹੀ ਭੋਗਣਾ ਪੈਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਸਾਧ ਸੰਗਤ ਜੀ, ਪਾਪੀ ਮਨੁੱਖ ਬਾਅਦ ਵਿੱਚ ਭਾਵੇਂ ਬਾਰ-ਬਾਰ ਪਛਤਾਉਂਦਾ ਹੈ, ਝੂਰਦਾ ਹੈ, ਪਰ ਅਸਲ ਦੇ ਵਿੱਚ ਬੇਸਮਝ ਹੋਣੇ ਕਰਕੇ ਪਾਪ ਕਰਮਾਂ ਦੇ ਨਾਲ ਪਿਆਰ ਕਰਦਾ ਹੈ। ਜਿਵੇਂ ਚੋਰ ਨੂੰ ਚੋਰੀ ਦੇ ਨਾਲ ਪਿਆਰ ਹੁੰਦਾ ਹੈ, ਨਿੰਦਕ ਬੰਦੇ ਨੂੰ ਨਿੰਦਿਆ ਦੇ ਨਾਲ ਪਿਆਰ ਹੁੰਦਾ ਹੈ, ਝੂਠੇ ਬੰਦੇ ਨੂੰ ਝੂਠ ਬੋਲਣ ਦੇ ਨਾਲ ਹੀ ਪਿਆਰ ਹੁੰਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਪਾਪੀ ਬੰਦੇ ਨੂੰ ਪਾਪ ਕਰਮਾਂ ਦੇ ਨਾਲ ਹੀ ਪਿਆਰ ਹੁੰਦਾ ਹੈ। ਹਜੂਰ ਦਾ ਮੁੱਖ ਵਾਕ ਵੀ ਹੈ ਗੁਰਬਾਣੀ ਅੰਦਰ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਮਹਾਰਾਜ ਕਹਿੰਦੇ ਪਾਪ ਹੈ ਤੇ ਬੁਰਾ ਹੈ, ਪਰ ਪਾਪੀ ਬੰਦੇ ਨੂੰ ਪਿਆਰਾ ਲੱਗਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਨਹੀਂ ਸੰਤਾਪ। ਜੇ ਕਿਤੇ ਪਾਪ ਕਰਮਾਂ ਨੂੰ ਪਰ ਹਰ ਵਿਸ਼ੇਸ਼ ਕਰਕੇ ਨਾਸ਼ ਕਰ ਦੇਵੇ ਨਾ, ਸ਼ਬਦ ਦਾ ਅਭਿਆਸ ਕਰ ਕਰਕੇ, ਤਾਂ ਸਵੈ ਸਰੂਪ ਦੀ ਪ੍ਰਾਪਤੀ ਕਰ ਸਕਦਾ ਹੈ, ਤਾਂ ਅੰਤਰਾਤਮੇ ਦੀ ਪਹਿਚਾਣ ਕਰ ਸਕਦਾ ਹੈ। ਨਹੀਂ ਤਾਂ ਪਾਪ ਕਰਮਾਂ ਦਾ ਭਾਰ ਇੰਨਾ ਜ਼ਿਆਦਾ ਮੱਤ ਤੇ ਇਹ ਬੋਝ ਬਣਿਆ ਰਹਿੰਦਾ ਹੈ। ਕਦੇ ਵੀ ਮਹਾਰਾਜ ਕਹਿੰਦੇ ਨੂੰ ਸਮਝ ਨਹੀਂ ਪੈਂਦੀ, ਜੀਵ ਨੂੰ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ ਹੈ, ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੰਨੇ ਕੁ ਜਨਮ ਲੰਘਣਗੇ, ਪਰ ਪਾਪ ਕਰਮ ਬਹੁਤੇ ਕਰਨੇ ਕਰਕੇ ਕਦੇ ਵੀ ਪ੍ਰਮਾਤਮਾ ਚੇਤੇ ਨਹੀਂ ਆਉਂਦਾ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਵੀ ਬੇਲੀ ਨਹੀਂ ਬਣਨ ਵਾਲਾ। ਹੋਏ ਨਾ ਬੇਲੀ ਹੋਏ ਤੇਰਾ, ਹੇ ਪ੍ਰਾਣਾ ਧਾਰੀ ਜੀਵਾ, ਹੇ ਰਾਜਾ ਦੁਨੀ ਚੰਦ, ਕੋਈ ਵੀ ਤੇਰਾ ਬੇਲੀ ਨਹੀਂ ਬਣਦਾ। ਮਹਾਰਾਜ ਕਹਿੰਦੇ ਕਿਸੇ ਵੀ ਤੇਰੇ ਸਹਾਇਕ ਬਣਦਾ ਨਹੀਂ। ਸਦਾ ਪਛਤਾਵ ਹੈ, ਸਦਾ ਪਛਤਾਪ ਹੀ ਕਰਨਾ ਪਵੇਗਾ। ਬਾਰ-ਬਾਰ ਪਛਤਾਉਂਦਿਆਂ ਝੂਰਦਿਆਂ ਹੀ ਸੰਸਾਰ ਤੋਂ ਜਾਣਾ ਪੈਂਦਾ ਹੈ, ਕਿਉਂਕਿ ਅੰਤ ਸਮੇਂ ਕੋਈ ਵੀ ਕਿਸੇ ਦਾ ਸਹਾਇਕ ਨਹੀਂ ਬਣਦਾ। ਕੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਦੀ ਸਹਾਇਤਾ ਨਹੀਂ ਕਰਦਾ। ਇਸ ਲਈ ਸਦਾ ਪਛਤਾਵਹਿ, ਸਦਾ ਸਦਾ ਵਾਸਤੇ ਮਹਾਰਾਜ ਕਹਿੰਦੇ ਪਛਤਾਉਣਾ ਹੀ ਪੈਂਦਾ ਹੈ। ਗੁਣ ਗੋਪਾਲ ਨਾ ਜਪਹਿ ਰਸਨਾ, ਜੇ ਆਪਣੀ ਰਸਨਾ ਤੋਂ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਨਾ ਗਾਏ, ਪਰਮੇਸ਼ਰ ਦਾ ਨਾਮ ਨਾ ਜਪਿਆ, ਜਪਣੇ ਯੋਗ ਪਰਮੇਸ਼ਰ ਦਾ ਜਾਪ ਨਾ ਜਪਿਆ, ਫਿਰ ਕਦਹੁ ਸੇ ਦੇਹ ਆਵਹਿ। ਫਿਰ ਇਹ ਜਿਹੜੇ ਸੁਭਾਗੇ ਦੇਣੇ ਆ ਕਦੋਂ ਆਉਣੇ ਆ? ਦੁਬਾਰਾ ਨਹੀਂ ਸਮਾਂ ਤੇਰੇ ਹੱਥ ਆਉਣ ਵਾਲਾ, ਕਿਉਂਕਿ ਇਹ ਤੋਂ ਛੁਡਕਿਆ ਠੌਰ ਨਾ ਪਾਏ। ਜੇ ਇਸ ਪੌੜੀ ਤੋਂ ਹੱਥ ਛੁਡਕ ਗਿਆ ਨਾ, ਦੁਬਾਰਾ ਕਿਤੇ ਵੀ ਤੇਰਾ ਹੱਥ ਨਹੀਂ ਪੈਣਾ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏਂਦਾ। ਮਹਾਰਾਜ ਸਾਹਿਬ ਜੀ ਬਾਰ-ਬਾਰ ਤਾੜਨਾ ਕਰਦੇ ਗੁਰਬਾਣੀ ਅੰਦਰ, ਹੈ ਜੀਵਾ, ਜਿਵੇਂ 84 ਡੰਡਿਆਂ ਵਾਲੀ ਪੌੜੀ ਹੋਵੇ, ਸਾਧ ਸੰਗਤ ਜੀ ਥੋੜੀਆਂ ਹੀ ਜੇ ਥੋੜੇ ਡੰਡੇ ਤਾਂ ਚੜਿਆ ਹੋਵੇ, ਹੱਥ ਛੁੱਟ ਜਾਵੇ ਤੇ ਉਹਦਾ ਬਚਾਅ ਹੋ ਸਕਦਾ ਹੈ। ਐਨ ਸਿਰੇ ਤੇ ਚੜ ਕੇ ਜੇ ਹੱਥ ਛੁੱਟ ਜਾਵੇ, ਪੈਰ ਖਿਸਕ ਜਾਵੇ ਤੇ ਉਹਦਾ ਬਚਾਅ ਹੋਣਾ ਮੁਸ਼ਕਲ ਹੈ, ਨਹੀਂ ਬਚਾਅ ਹੋ ਸਕਦਾ। ਤੋ ਇਸੇ ਪ੍ਰਕਾਰ ਇਹ ਜੀਵ 84 ਲੱਖ ਜੂਨਾਂ ਭੋਗ ਕਰਕੇ ਹੁਣ ਐਨ ਉੱਪਰਲੇ ਸਿਰੇ ਤੇ ਪਹੁੰਚਾ। ਜੇ ਇਥੋਂ ਹੱਥ ਛੁੱਟ ਗਿਆ ਨਾ, ਇਹ ਜੀਵਨ ਦਾ ਜਿਹੜਾ ਸ਼ੁਭ ਅਵਸਰ ਤੇਰੇ ਤੋਂ ਚਲਾ ਗਿਆ, ਛੁੱਟ ਗਿਆ, ਮਹਾਰਾਜ ਕਹਿੰਦੇ ਫਿਰ ਤੇਰਾ ਕਿਤੇ ਵੀ ਬਚਾਅ ਹੋਣ ਵਾਲਾ ਨਹੀਂ ਹੈ। ਫਿਰ ਤਾਂ ਆਏ ਜਾਏ ਦੁੱਖ ਪਾਏਂਦਾ। 84 ਦਾ ਗੇੜਾ ਫਿਰ ਮਹਾਰਾਜ ਕਹਿੰਦੇ ਤੇਰੇ ਲਈ ਤਿਆਰ ਹੈ। ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪਿਆ ਰਹੇਗਾ। ਹਲਟ ਦੀਆਂ ਟੰਡਾਂ ਦੀ ਤਰ੍ਹਾਂ ਬਾਰ-ਬਾਰ ਜੀਵ ਨੂੰ ਜਨਮ ਧਾਰਨ ਕਰਨਾ ਪੈਂਦਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਬਾਰ-ਬਾਰ ਗੁਰਬਾਣੀ ਵੀ ਸੁਚੇਤ ਕਰਦੇ ਐ, हे ਜੀਵ, ਪ੍ਰਮਾਤਮਾ ਨੇ ਤੈਨੂੰ ਜੀਵਨ ਬੜਾ ਦੁਰਲੱਭ ਦਿੱਤਾ ਹੈ। ਇਹ ਜੋ ਮਨੁੱਖਾ ਸਰੀਰ ਦਿੱਤਾ ਹੈ ਨਾ, ਪਰਮੇਸ਼ਰ ਨੇ ਬੜਾ ਹੀ ਦੁਰਲੱਭ ਦਿੱਤਾ ਹੈ। ਇਹਦੀ ਕਦਰ ਕਰ, ਪ੍ਰਮਾਤਮਾ ਦਾ ਚਿੰਤਨ ਕਰਿਆ ਕਰ, ਵਾਹਿਗੁਰੂ ਦਾ ਭਜਨ ਬੰਦਗੀ ਕਰਿਆ ਕਰ, ਤੇਰੀ ਜੀਵਨ ਦੀ ਸਫਲਤਾ ਹੋ ਜਾਵੇਗੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਪੋਏ ਗਿਰਹੇ, ਬਹੁਰ ਨਾ ਲਾਗਹਿ ਡਾਰ।
ਟਾਹਣੀ ਦੇ ਨਾਲ ਟੁੱਟਾ ਹੋਇਆ ਫਲ ਜਿਵੇਂ ਜੁੜ ਨਹੀਂ ਸਕਦਾ, ਇਸੇ ਤਰ੍ਹਾਂ ਦੁਬਾਰਾ ਇਹ ਮਾਨਸ ਜੀਵਨ ਦੀ ਪ੍ਰਾਪਤੀ ਹੋਣੀ ਮਹਾਰਾਜ ਕਹਿੰਦੇ ਨਾਮੁਮਕਿਨ ਹੈ। ਤੋ ਇਸੇ ਪ੍ਰਕਾਰ ਹਜੂਰ ਉਚਾਰਨ ਕਰ ਰਹੇ ਨੇ, ਗੁਣ ਗੋਪਾਲ ਨਾ ਜਪੇ ਰਸਨਾ। ਮਹਾਰਾਜ ਕਹਿੰਦੇ ਜਿਹੜੇ ਦੇਣੇ ਦੁਬਾਰਾ ਕਦੋਂ ਫਿਰ ਤੈਨੂੰ ਪ੍ਰਾਪਤ ਹੋਣਗੇ ਜੇ ਹੁਣ ਨਹੀਂ ਪਰਮੇਸ਼ਰ ਦਾ ਨਾਮ ਜਪਿਆ। ਬਾਰ-ਬਾਰ ਸਮੇਂ ਨੂੰ ਟਾਲ ਮਟੋਲ ਕਰਦਾ ਰਹਿੰਦਾ ਹੈ, ਪਰ ਹਜੂਰ ਦੇ ਵੀ ਬਚਨ ਹਨ, ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ। ਜੇ ਸਮੇਂ ਦੀ ਵਿਚਾਰ ਕਰਦਾ ਰਹੇ, ਨਹੀਂ ਅਜੇ ਜੀਵਨ ਦਾ ਬੜਾ ਲੰਬਾ ਸਮਾਂ ਹੈ, ਅਜੇ ਤਾਂ ਮੇਰੇ ਤੇ ਜਵਾਨੀ ਹੈ, ਮौज ਮਸਤੀ ਕਰਨੇ ਦਾ ਸਮਾਂ, ਰੰਗਾ ਰੰਗਾਂ ਦੀ ਦੁਨੀਆ ਦੇਖਣ ਦਾ ਸਮਾਂ, ਅਜੇ ਤਾਂ ਸੁੱਖ ਹੰਡਾਉਣ ਦਾ ਸਮਾਂ, ਬੁੱਢੇ ਹੋ ਕੇ ਫਿਰ ਮਾਲਾ ਫੇਰ ਲਵਾਂਗੇ। ਪਰ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਬਾਰਾ ਪਤਾ ਨਹੀਂ ਸਮਾਂ ਤੇਰੇ ਹੱਥ ਆਉਣਾ ਕਿ ਨਹੀਂ ਆਉਣਾ। ਕੀ ਪਤਾ ਇਹ ਦੁਬਾਰਾ ਤੈਨੂੰ ਸਵਾਸ ਆਉਣਾ ਵੀ ਹੈ ਕਿ ਨਹੀਂ ਆਉਣਾ। ਇੱਕ ਸਵਾਸ ਦਾ ਵੀ ਕੋਈ ਭਰੋਸਾ ਨਹੀਂ ਤੇ ਲੰਬੀਆਂ ਆਸਾਂ ਲਾ ਕਰਕੇ ਬੈਠਾ ਹੈ। ਹੇ ਜੀਵ ਪਰਮੇਸ਼ਰ ਦਾ ਚਿੰਤਨ ਕਰਿਆ ਕਰ। ਤਰ ਵਰ ਵਿਛੁੰਨੇ ਨਹਿ ਪਾਤ ਜੁੜਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਦਾਹਰਣ ਦੇ ਕਰਕੇ ਸਮਝਾ ਰਹੇ ਨੇ। ਹਜੂਰ ਪ੍ਰਮਾਣ ਦੇ ਕਰਕੇ ਸਮਝਾਉਂਦੇ ਐ। ਕਈ ਵਾਰ ਉਵੇਂ ਸਮਝ ਨਾ ਲੱਗੇ ਤੇ ਉਦਾਹਰਣ ਤੋਂ ਛੇਤੀ ਸਮਝ ਪੈ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਰਵਰ ਵਿਛੁੰਨੇ ਨਹਿ ਪਾਤ ਜੁੜਤੇ। ਤਰਵਰ ਕਹਿੰਦੇ ਨੇ ਰੁੱਖ ਨੂੰ। ਤੇ ਸਾਧ ਸੰਗਤ ਜੀ ਜਦੋਂ ਜਿਵੇਂ ਪੱਤ ਝਾੜ ਰੁੱਤ ਆਉਂਦੀ ਹੈ ਨਾ, ਤੇ ਰੁੱਖਾਂ ਦੇ ਨਾਲ ਪੱਤੇ ਸਾਰੇ ਝੜ ਜਾਂਦੇ ਆ। ਜਿਵੇਂ 6 ਰੁੱਤਾਂ ਹੈ, ਇਹਨਾਂ ਰੁੱਤਾਂ ਦੇ ਵਿੱਚੋਂ ਪੱਤ ਝੜ ਰੁੱਤ ਆਉਂਦੀ ਹੈ, ਸਾਰੇ ਪੱਤੇ ਝੜ ਜਾਂਦੇ ਆ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਤੇਰਾ ਜਿਹੜਾ ਸਰੀਰ ਰੂਪੀ ਰੁੱਖ ਹੈ ਨਾ, ਪ੍ਰਮਾਤਮਾ ਨੇ ਸਵਾਸਾਂ ਰੂਪੀ ਪੱਤੇ ਲਾਏ ਹੋਏ ਆ। ਤੇ ਮਹਾਰਾਜ ਕਹਿੰਦੇ ਜਿਵੇਂ ਟੁੱਟਾ ਹੋਇਆ ਪੱਤਾ ਨਹੀਂ ਨਾ ਰੁੱਖ ਦੇ ਨਾਲ ਟਾਹਣੀ ਦੇ ਨਾਲ ਜੁੜਦਾ, ਇਸੇ ਪ੍ਰਕਾਰ ਆਪਣਾ ਜੀਵਨ ਸਮਝ ਲੈਣਾ ਕਰ। ਤਰਵਰ ਵਿਛੁੰਨੇ ਨਹਿ ਪਾਤ ਜੁੜਤੇ। ਉਹ ਪਾਤ ਜਿਹੜੇ ਪੱਤੇ ਆ ਦੁਬਾਰਾ ਮਹਾਰਾਜ ਕਹਿੰਦੇ ਜੁੜਦੇ ਨਹੀਂ ਹਨ। ਜਾਮ ਮਗ ਗੌਨ ਅਕੇਲੀ। ਇਸੇ ਪ੍ਰਕਾਰ ਜਿਹੜੇ ਗਏ ਹੋਏ ਸਵਾਸ ਹਨ ਪਰਮੇਸ਼ਰ ਦੇ ਭਜਨ ਤੋਂ ਬਿਨਾ, ਤੇਰੇ ਸਵਾਸਾਂ ਰੂਪੀ ਪੱਤੇ ਜਿਹੜੇ ਹਨ ਦੁਬਾਰਾ ਨਹੀਂ ਤੈਨੂੰ ਮਿਲਣ ਵਾਲੇ। ਸਾਧ ਸੰਗਤ ਜੀ 8 ਪਹਿਰਾਂ ਦੇ ਵਿੱਚੋਂ 24 ਘੰਟਿਆਂ ਦੇ ਵਿੱਚੋਂ 24,000 ਸਵਾਸ ਸਾਡੇ ਹਰ ਰੋਜ਼ ਜਿਹੜੇ ਆ ਨਾ ਉਹ ਅਜਾਈ ਜਾ ਰਹੇ ਪਰਮੇਸ਼ਰ ਦੇ ਭਜਨ ਤੋਂ ਬਿਨਾ। ਇੱਕ ਇੱਕ ਸਵਾਸ ਜਿਹੜਾ ਨਾ ਇਹ ਅਜਾਈ ਜਾਂਦਾ ਜਾ ਰਿਹਾ ਹੈ, ਅਜਾਈ ਤੁਰਿਆ ਜਾ ਰਿਹਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ, ਸਿਮਰਨ ਤੋਂ ਬਿਨਾ। ਤਾਂ ਹੀ ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਬਚਨ ਕਹੇ ਹੈ ਕਿ ਇਹ ਜੀਵ ਤੇਰੀ ਜ਼ਿੰਦਗੀ ਜਿਹੜੀ ਹੈ ਨਾ, ਜ਼ਿੰਦਗੀ ਦਾ ਸਮਾਂ ਘਟਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਹੈ। ਭਾਵੇਂ ਸਾਡਾ ਸੁਭਾਅ ਹੈ ਸੰਸਾਰ ਦੇ ਅੰਦਰ, ਮਾਤਾ ਪਿਤਾ ਵੀ ਕਹਿੰਦੇ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਭਾਵੇਂ ਵੱਡਾ ਤੇ ਹੋ ਰਿਹਾ ਪਰ ਆਰਬਲਾ ਤਾਂ ਘਟਦੀ ਜਾ ਰਹੀ ਹੈ ਨਾ, ਜ਼ਿੰਦਗੀ ਦਾ ਸਮਾਂ ਘਟਦਾ ਜਾ ਰਿਹਾ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਿਕ ਜਿਉ, ਕਹੋ ਕਵਨ ਵਿਦ ਕੀਜੈ। ਮਹਾਰਾਜ ਕਹਿੰਦੇ ਕਿਹੜੀ ਵਿਧੀ ਕਿਹੜੀ ਜੁਗਤੀ ਦੁਆਰਾ ਬਚੇਗਾ, ਕਿਤੇ ਵੀ ਬਚਾ ਨਹੀਂ ਹੋਣਾ ਤੇਰੇ ਤੋਂ। ਪਰਮੇਸ਼ਰ ਦੇ ਭਜਨ ਤੋਂ ਬਿਨਾ, ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾ ਕੋਈ ਵੀ ਤੈਨੂੰ ਕਾਲ ਤੋਂ ਛਡਾਉਣ ਵਾਲਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਤਰਵਰ ਵਿਛੁੰਨੇ ਨਹਿ ਪਾਤ ਜੁੜਦੇ, ਜਮ ਮਗ ਗੌਨ ਇਕੇਲੀ। ਜਮਾਂ ਦੇ ਰਸਤੇ ਮਹਾਰਾਜ ਕਹਿੰਦੇ ਜੀਵ ਤੈਨੂੰ ਇਕੱਲੇ ਹੀ ਜਾਣਾ ਪੈਣਾ, ਕਿਸੇ ਨੇ ਤੇਰੇ ਨਾਲ ਜਾਣਾ, ਕਿਸੇ ਵੀ ਤੇਰਾ ਸਹਾਇਕ ਬਣਨਾ ਨਹੀਂ। ਬਿਨ ਬੰਤ ਨਾਨਕ ਬਿਨ ਨਾਮ ਹਰਿ ਕੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਦਾ ਫਿਰਤ ਦੁਹੇਲੀ। ਇਹ ਜੀਵ ਨੂੰ ਸਦਾ ਹੀ ਦੁਹੇਲੀ ਭਾਵ ਹੋਰ ਸੰਸਾਰ ਦੀ ਭਟਕਣਾ ਦੇ ਵਿੱਚ ਹੀ ਫਿਰਨਾ ਪੈਂਦਾ ਹੈ। ਦੁਹੇਲੀ ਤੋਂ ਭਾਵ ਜਿਹੜਾ ਧੁੰਦਵਾਰ ਦੇ ਵਿੱਚ ਪੈ ਜਾਂਦਾ ਹੈ, ਜਿਹੜਾ ਭੂਲ ਭੁਲਈਏ ਵਿੱਚ ਚਲਾ ਜਾਵੇ ਉਹਨੂੰ ਰਸਤਾ ਹੀ ਨਹੀਂ ਮਿਲਦਾ ਕਿੱਧਰ ਨੂੰ ਜਾਵਾਂ। ਇਸੇ ਪ੍ਰਕਾਰ ਉਹ ਜੀਵ ਹਰ ਸਮੇਂ ਦੁਹੇਲੜੇ ਵਿੱਚ, ਦੁੱਖਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਫਸਿਆ ਰਹਿੰਦਾ ਹੈ। ਕਦੇ ਵੀ ਆਤਮਿਕ ਸੁੱਖ ਨਹੀਂ ਪ੍ਰਾਪਤ ਹੋਣ ਵਾਲਾ ਪਰਮੇਸ਼ਰ ਦੇ ਨਾਮ ਤੋਂ ਬਿਨਾ। ਬਲਵਾਨ ਚਲੂਕ ਕਰਹਿ। हे ਪ੍ਰਾਣਾ ਧਾਰੀ ਜੀਵ ਤੂੰ ਭਾਵੇਂ ਲੋਕ ਕਰਕੇ ਬਲ ਬੰਚ ਠੱਗੀਆਂ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਪ ਕਰਮ ਕਰਦਾ।
ਜਿਵੇਂ ਕੋ ਲੋਕ ਕਰਕੇ ਵੀ ਪਾਪ ਕਰਮ ਕਰਦਾ ਹੈ, ਭਾਵੇਂ ਇੱਕ ਜੀਵ ਤੋਂ ਲੁਕਾ ਕਰਕੇ ਲੁਕ ਕੇ ਪਾਪ ਕਰਮ ਕਰ ਲੈਂਦਾ ਹੈ, ਪਰ ਪਰਮੇਸ਼ਰ ਤੋਂ ਤਾਂ ਨਹੀਂ ਨਾ ਕੋਈ ਲੁਕਾ ਰੱਖ ਸਕਦਾ। ਹੇ ਜੀਵਾ, ਮਹਾਰਾਜ ਕਹਿੰਦੇ ਤੂੰ ਲੁਕ ਕਰਕੇ ਵੀ ਭਾਵੇਂ ਪਾਪ ਕਰਦਾ ਹੈ, ਸਭ ਜਾਣੈ ਜਾਣੀ RAM। ਪਰ ਸਾਰਾ ਕੁਝ ਜਾਣੀ ਜਾਣ ਪਰਮੇਸ਼ਰ ਜਾਣਦਾ ਹੈ। ਪਹਿਲਾਂ ਵੀ ਜਾਣਦਾ ਸੀ, ਹੁਣ ਵੀ ਜਾਣਦਾ, ਆਉਣ ਵਾਲੇ ਸਮੇਂ ਵਿੱਚ ਵੀ ਜਾਣੇਗਾ। ਸਾਡੀਆਂ ਸਾਰੀਆਂ ਕਰਮ ਕਰਤੂਤਾਂ ਨੂੰ ਪਰਮੇਸ਼ਰ ਜਾਣਦਾ ਹੈ। ਇਹ ਜੀਵ ਜਿਵੇਂ ਵੀ ਚੰਗੇ ਮੰਦੇ ਕਰਮ ਕਰਦਾ ਹੈ, ਮਹਾਰਾਜ ਕਹਿੰਦੇ ਹਰ ਸਮੇਂ ਪ੍ਰਮਾਤਮਾ ਇਹ ਜੀਵ ਦੇ ਅੰਦਰ ਦੀ ਭਾਵਨਾ ਨੂੰ ਵੀ ਜਾਣਦਾ ਹੈ, ਜੀਵ ਦੇ ਛਲਪੁਣੇ ਨੂੰ ਵੀ ਜਾਣਦਾ ਹੈ। ਜਿਵੇਂ ਮਨ ਦੇ ਅੰਦਰ ਕੋਈ ਕਪਟ ਧਾਰਨ ਕਰ ਲਵੇ, ਭਾਵੇਂ ਨਿਸ਼ਕਪਟ ਹਿਰਦੇ ਵਾਲਾ ਹੋਵੇ, ਪਰਮੇਸ਼ਰ ਸਭ ਦੀ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਐਸਾ ਪਰਮਾਤਮਾ ਦਾ ਸਰੂਪ ਹੈ। ਸਭ ਜਾਣੈ ਜਾਣੀ RAM, ਸਾਰਿਆਂ ਦਾ ਜਾਣੀ ਜਾਣ ਪਰਮੇਸ਼ਰ ਅੰਦਰ ਦੀ ਜਾਣਦਾ ਹੈ। ਲੇਖਾ ਧਰਮ ਭਇਆ। ਤੇ ਫਿਰ ਜਦੋਂ ਧਰਮ ਰਾਜੇ ਦੇ ਕੋਲ ਲੇਖਾ ਪੈ ਗਿਆ, ਕਰਮਾਂ ਦਾ ਹਿਸਾਬ ਕਿਤਾਬ ਹੋਣਾ, ਦਿਲ ਪੀੜੇ ਕਹਾਣੀ RAM। ਪਾਪ ਕਰਮ ਕਰਨੇ ਕਰਕੇ ਜਿਵੇਂ ਦਿਲਾਂ ਨੂੰ ਕਹਾਣੀ ਵਿੱਚ ਪੀੜਿਆ ਜਾਂਦਾ, ਮਹਾਰਾਜ ਕਹਿੰਦੇ ਜੀਵ ਤੈਨੂੰ ਵੀ ਇਸੇ ਤਰ੍ਹਾਂ ਪੀੜਿਆ ਜਾਵੇਗਾ। ਕਿਸੇ ਨੇ ਤੈਨੂੰ ਛਡਾਉਣਾ, ਜਿੰਨੀਆਂ ਮਰਜ਼ੀ ਉਸ ਸਮੇਂ ਤੂੰ ਬਾਰ-ਬਾਰ ਪੁਕਾਰਾਂ ਕਰੀ, ਭੁੱਬਾਂ ਮਾਰ-ਮਾਰ ਕਰਕੇ ਰੋ ਲਵੇ, ਪਰ ਤੇਰੇ ਮਾੜੇ ਕਰਮਾਂ ਦਾ ਫਲ ਤੈਨੂੰ ਭੋਗਣਾ ਹੀ ਪਵੇਗਾ। ਤਿਲਾਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਤੈਨੂੰ ਕਹਾਣੀ ਦੇ ਵਿੱਚੋਂ ਪੀੜ ਦਿੱਤਾ ਜਾਵੇਗਾ। ਕਿਰਤ ਕਮਾਣੇ ਦੁਖ ਸਹ ਪ੍ਰਾਣੀ। ਹੇ ਜੀਵ, ਤੇਰੇ ਮਾੜੀ ਕਿਰਤ ਹੋਣੇ ਕਰਕੇ, ਮਾੜੇ ਪਾਪ ਕਰਮ ਕਰਨੇ ਕਰਕੇ, ਹਜੂਰ ਕਹਿੰਦੇ ਹੈ ਜੀਵ ਤੂੰ ਆਪਣੇ ਦੁੱਖਾਂ ਨੂੰ, ਉਹ ਦੁੱਖਾਂ ਦਾ ਰੂਪ ਜਿਹੜਾ ਫਾਲਿਆ ਨੂੰ ਆਪ ਹੀ ਤੂੰ ਸਹਾਰਨਾ ਕਰ। ਅਨੇਕ ਜੋਨ ਪਰਮਾਇਆ। ਅਨੇਕਾਂ ਜੂਨਾਂ ਦੇ ਵਿੱਚ ਪਰਮੇਸ਼ਰ ਨੇ ਭਰਮਾਵਣਾ ਕੀਤਾ। ਜਿਸ ਜੀਵ ਨੇ ਪਾਪ ਹੀ ਪਾਪ ਕਰਮ ਕੀਤੇ ਆ, ਕਦੇ ਵੀ ਕੋਈ ਚੰਗਾ ਕਰਮ ਨਹੀਂ ਕੀਤਾ। ਮਹਾ ਮੋਹਨੀ ਸੰਗ ਰਾਤਾ। ਹੇ ਰਾਜਾ, ਮਹਾਨ ਜਿਹੜੀ ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਹੈ, ਇਹਦੇ ਨਾਲ ਹੀ ਤੂੰ ਹਰ ਸਮੇਂ ਰਤਾ ਰਹਿੰਦਾ ਹੈ। ਇਹਦੇ ਨਾਲ ਹੀ ਹਰ ਸਮੇਂ ਆਪਣੀ ਚਿੱਤ ਬਿਰਤੀ ਨੂੰ ਜੋੜ ਕਰਕੇ ਰੱਖਦਾ ਹੈ। ਪਰਮਾਤਮਾ ਨੂੰ ਕਦੇ ਵੀ ਤੂੰ ਯਾਦ ਨਹੀਂ ਕਰਦਾ। ਰਤਨ ਜਨਮ ਗਵਾਇਆ। ਜਿਹੜਾ ਰਤਨਾਂ ਦੀ ਤਰ੍ਹਾਂ ਅਮੋਲਕ ਪਰਮਾਤਮਾ ਨੇ ਜਨਮ ਦਿੱਤਾ ਹੈ, ਇਸ ਨੂੰ ਅਜਾਈਂ ਗਵਾ ਦਿੱਤਾ ਹੈ। ਜਿਵੇਂ ਹਜੂਰ ਦਾ ਵਚਨ ਹੈ ਨਾ, ਹੀਰਿਆਂ ਵਰਗੀ ਦੇਹੀ ਪਰਮਾਤਮਾ ਨੇ ਦਿੱਤੀ ਹੈ, ਪਰ ਬੇਸਮਝ ਜੀਵ ਨੇ ਕੌਡੀਆਂ ਦੇ ਭਾਅ ਗਵਾ ਦਿੱਤੀ ਹੈ। ਜਿਹੜਾ ਮਨੁੱਖ ਬੇਸਮਝ ਹੁੰਦਾ ਹੈ, ਸਾਧ ਸੰਗਤ ਜੀ ਹੀਰੇ ਨੂੰ ਕਹੇਗਾ ਕਿ ਕੱਚ ਹੈ, ਕੱਚ ਜਾਣ ਕਰਕੇ ਸੁੱਟ ਦੇਵੇਗਾ, ਉਹਦੀ ਕਦਰ ਨਹੀਂ ਕਰੇਗਾ। ਜਿਵੇਂ ਪਾਰਸੇ ਪੱਥਰ ਵਰਗਾ ਹੁੰਦਾ ਹੈ, ਪਰ ਜਿਸ ਨੂੰ ਉਹਦਾ ਪਤਾ ਹੈ ਉਹ ਹੀ ਕਦਰ ਕਰੇਗਾ। ਸਾਧ ਸੰਗਤ ਜੀ, ਨਹੀਂ ਤਾਂ ਅਣਜਾਣ ਬੇਸਮਝ ਮਨੁੱਖ ਉਹਨੂੰ ਪੱਥਰ ਜਾਣ ਕਰਕੇ ਸੁੱਟ ਦੇਵੇਗਾ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਰਤਨਾਂ ਦੀ ਤਰ੍ਹਾਂ ਪਰਮਾਤਮਾ ਨੇ ਤੈਨੂੰ ਅਮੋਲਕ ਜਨਮ ਦਿੱਤਾ ਹੈ। ਹੇ ਪ੍ਰਾਣਾ ਧਾਰੇ ਜੀਵ, ਤੂੰ ਅਜਾਈ ਇਸ ਨੂੰ ਗਵਾ ਦਿੱਤਾ। ਕਿਉਂ ਨਹੀਂ ਇਹਦੀ ਕਦਰ ਕੀਤੀ? ਕਿਉਂ ਨਹੀਂ ਪ੍ਰਮਾਤਮਾ ਦਾ ਸਿਮਰਨ ਕੀਤਾ? ਇੱਕ ਹਰਿ ਕੇ ਨਾਮ ਬਾਜਹੁ। ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾ ਆਨ ਕਾਜ ਸਿਆਣੀ। ਹਜੂਰ ਕਹਿੰਦੇ ਹਨ, ਆਨ ਕਾਜ ਸਿਆਣੀ। ਹੋਰ ਤਾਂ ਬੜੇ ਤੋਂ ਇੱਕ ਸੰਸਾਰ ਦੇ ਕੰਮਾਂ ਕਾਜਾਂ ਦੇ ਵਿੱਚ ਸਿਆਣਪ ਨੂੰ ਧਾਰਨ ਕੀਤਾ ਹੋਇਆ। ਹੇ ਜੀਵਾ, ਬੜਾ ਆਪਣੇ ਆਪ ਨੂੰ ਕਹਿੰਦਾ ਕਿ ਸਿਆਣਪਾ ਨੇ ਮੇਰੇ ਅੰਦਰ, ਮੈਂ ਬੜਾ ਸਿਆਣਪਾਂ ਵਾਲਾ, ਮੇਰੇ ਕੋਲ ਬਹੁਤ ਜ਼ਿਆਦਾ ਸਿਆਣਪਾਂ ਨੇ, ਇਹ ਵੀ ਕੰਮ ਕਰਨਾ ਮੈਨੂੰ ਆਉਂਦਾ ਹੈ, ਇਹ ਵੀ ਕਾਰਜ ਕਰਨ ਦੇ ਵਿੱਚ ਮੈਂ ਬੜਾ ਨਿਪੁੰਨ ਹਾਂ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਦੀ ਸਿਆਣਪ ਤਾਂ ਨਹੀਂ ਨਾ ਤੇਰੇ ਕੋਲ ਆਈ। ਜਿਹੜੇ ਜੀਵਨ ਦੇ ਅੰਦਰ ਸਭ ਤੋਂ ਜ਼ਰੂਰੀ ਸਿਆਣਪ ਸੀ, ਤਾਂ ਹੀ ਮਹਾਰਾਜ ਸਾਹਿਬ ਜੀ ਨੇ ਵਚਨ ਕੀਤੇ ਆ ਕਿ ਸਿਆਣਪ ਕਾਹੂ ਨਾ ਆਵਤ ਕਾਜ। ਕਿਸੇ ਵੀ ਮਹਾਰਾਜ ਕਹਿੰਦੇ ਸੰਸਾਰ ਦੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ, ਭਾਵੇਂ ਲੱਖਾਂ ਸਿਆਣਪਾਂ ਹੋਣ, ਪਰ ਜੇ ਪਰਮੇਸ਼ਰ ਦੇ ਨਾਮ ਜਪਣ ਦੀ, ਸਤ ਸੰਗਤ ਵਿੱਚ ਆ ਕੇ ਜੁੜਨ ਦੀ, ਸੇਵਾ ਕਰਨ ਦੀ, ਸਿਮਰਨ ਕਰਨ ਦੀ ਸਿਆਣਪ ਨਾ ਆਈ ਤੇ ਦੁਨਿਆਵੀ ਸਿਆਣਪਾਂ ਮਹਾਰਾਜ ਕਹਿੰਦੇ ਕਿਸੇ ਵੀ ਕੰਮ ਨਹੀਂ ਆਉਂਦੀਆਂ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕੋਈ ਵੀ ਨਾਲ ਨਹੀਂ ਚੱਲਦੀ ਜਿਹੜੀ ਸਹਾਇਕ ਬਣ ਸਕੇ। ਦੁਨੀਆ ਦੀਆਂ ਸਿਆਣਪਾਂ ਕੇਵਲ ਦੁਨੀਆ ਤੱਕ ਸੀਮਿਤ ਨੇ। ਇਸ ਕਰਕੇ ਮਹਾਰਾਜ ਉਪਦੇਸ਼ ਦਿੰਦੇ ਆ,
हे ਜੀਵਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਤਾਂ ਸਾਰੀਆਂ ਤੋਂ ਭਾਵੇਂ ਸਿਆਣਪਾਂ ਪ੍ਰਾਪਤ ਕਰ ਲਈਆਂ ਨੇ, ਬੜੀ ਬੜੀ ਸਿੱਖਿਆ ਲੈ ਲੈ ਕਰਕੇ ਸਿਆਣੇ ਪੁਰਖਾਂ ਤੋਂ ਬੜਾ ਹੀ ਸਿਆਣਾ ਬਣ ਗਿਆ, ਪਰ ਪਰਮੇਸ਼ਰ ਦੇ ਨਾਮ ਜਪਣ ਦੀ ਸਿਆਣਪ ਤਾਂ ਨਹੀਂ ਨਾ ਧਾਰਨ ਕਰ ਸਕਿਆ। ਬਿਨਵੰਤ ਨਾਨਕ ਲੇਖ ਲਿਖਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਹੜਾ ਮਸਤਕ ਦਾ ਲੇਖ ਪ੍ਰਮਾਤਮਾ ਨੇ ਲਿਖ ਕਰਕੇ ਪਾ ਦਿੱਤਾ। ਭਰਮ ਮੋਹਿ ਭੁਲਾਣੀ। ਭਰਮ ਮੋਹੇ ਲੁਭਾਣੀ। ਹਜੂਰ ਕਹਿੰਦੇ ਹਨ ਇਸੇ ਕਰਕੇ ਜੀਵ ਮਤ ਤੇ ਭਰਮ ਦਾ ਪੜਦਾ ਪਿਆ ਰਹਿੰਦਾ। ਜੀਵ ਦੇ ਪਰਮਾਤਮਾ ਧੁਰੋਂ ਮਸਤਕ ਦਾ ਲੇਖ ਲਿਖ ਕਰਕੇ ਪਾ ਦਿੰਦਾ, ਮਰ ਤੇ ਭਰਮ ਦਾ ਪੜਦਾ ਪਿਆ ਰਹਿੰਦਾ ਹੈ, ਮੋਹ ਮਮਤਾ ਦੇ ਵਿੱਚ ਗਲਤਾਨ ਹੋ ਕਰਕੇ ਰਹਿੰਦਾ ਹੈ, ਔਰ ਪਦਾਰਥਾਂ ਦੀ ਮੇਲ ਤਿਰ ਕਰਦਾ ਰਹਿੰਦਾ, ਸਰੀਰਾਂ ਦਾ ਮੋਹ ਦੇ ਵਿੱਚ ਹਰ ਸਮੇਂ ਲੱਗਾ ਰਹਿੰਦਾ। ਭਰਮ ਮੋਹੇ ਲੁਭਾਣੀ, ਹਰ ਸਮੇਂ ਲੋਭੀ ਬਣ ਕੇ ਰਹਿੰਦਾ ਹੈ। ਇਦਾਂ ਦੇ ਜੀਵ ਦੀ ਹਾਲਤ ਬਣੀ ਰਹਿੰਦੀ ਹੈ। ਪੂਰਬਲੇ ਮਾੜੇ ਸੰਸਕਾਰਾਂ ਕਰਕੇ ਵੀ ਮਹਾਰਾਜ ਕਹਿੰਦੇ ਜੀਵ ਹਰ ਸਮੇਂ ਲੋਭੀ, ਕਦੇ ਸਰੀਰਾਂ ਦਾ ਮੋਹ ਕਰਦਾ, ਕਦੇ ਹਰ ਸਮੇਂ ਪਦਾਰਥਾਂ ਦੀ ਧਨ ਦੀ ਮੇਰ ਤੇਰ ਕਰਦਾ ਰਹਿੰਦਾ ਹੈ। ਮਾੜੇ ਕਰਮਾਂ ਕਰਕੇ ਤੇ ਜਿਨ੍ਹਾਂ ਦੇ ਚੰਗੇ ਕਰਮ ਪ੍ਰਮਾਤਮਾ ਨੇ ਲਿਖ ਕਰਕੇ ਪਾਏ ਹਨ, ਮਸਤਕ ਦੇ ਲੇਖ ਵਾਹਿਗੁਰੂ ਨੇ ਲਿਖ ਦਿੱਤੇ ਆ, ਉਹਨਾਂ ਗੁਰਮੁਖਾਂ ਮਰ ਜੀਵੜਿਆਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ। ਸਤਿਗੁਰੂ ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਗੁਰਮੁਖ ਪਿਆਰੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਭਗਤ ਕਰਹਿ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ। ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਏ। ਉਹਨੂੰ ਕੋ ਮਿਟਾ ਨਹੀਂ ਸਕਦਾ, ਉਹਨੂੰ ਕੋ ਟਾਲ ਨਹੀਂ ਸਕਦਾ। ਪਰ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਲੇਖ ਹੀ ਇਦਾਂ ਦੇ ਆ, ਹਰ ਸਮੇਂ ਭਰਮ ਦਾ ਸ਼ਿਕਾਰ ਹੋਏ ਰਹਿੰਦੇ ਨੇ, ਮੋਹ ਦੇ ਵਿੱਚ ਹਰ ਸਮੇਂ ਜਾਂ ਧਨ ਪਦਾਰਥਾਂ ਦੇ ਵਿੱਚ ਲੁਭਾਏਮਾਨ ਹੋਏ ਰਹਿੰਦੇ ਹਨ। ਬੀਚ ਨਾ ਕੋਏ ਕਰੇ। ਫਿਰ ਮਹਾਰਾਜ ਉਪਦੇਸ਼ ਦੇ ਰਹੇ ਹਨ, ਹੈ ਰਾਜਾ ਉਹ ਸਮੇਂ ਕੋ ਵਿਚੋਲਗੇ ਵੀ ਨਹੀਂ ਕਰਦਾ ਪਰਮੇਸ਼ਰ ਦੇ ਭਜਨ ਤੋਂ ਬਿਨਾਂ। ਜੇ ਕਹੇ ਕਿ ਮੇਰਾ ਕੋਈ ਵਿਚੋਲਾ ਬਣ ਜਾਊਗਾ, ਵਿਚੋਲਾ ਪੈ ਕੇ ਵਿੱਚ ਮੈਨੂੰ ਕੋਈ ਛਡਾ ਦੇਊਗਾ ਜਮਾਂ ਦੀ ਮਾਰ ਤੋਂ, ਧਰਮ ਰਾਜੇ ਦੀ ਕਚਹਿਰੀ ਵਿੱਚ ਪੇਸ਼ ਹੋਣੇ ਤੋਂ ਮੈਨੂੰ ਕੋਈ ਬਚਾ ਲਊਗਾ, ਪਰ ਮਹਾਰਾਜ ਕਹਿੰਦੇ ਉੱਥੇ ਕੋਈ ਸਿਫਾਰਿਸ਼ ਨਹੀਂ ਚੱਲਦੀ, ਕੋਈ ਵਿਚੋਲਾ ਬਣਨ ਵਾਲਾ ਵੀ ਨਹੀਂ ਹੈ। ਕੇਵਲ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਹਨ ਜਿਹੜੇ ਵਿਚੋਲੇ ਬਣ ਕਰਕੇ ਪ੍ਰਮਾਤਮਾ ਦੇ ਨਾਲ ਜੀਵ ਨੂੰ ਮਿਲਾ ਦਿੰਦੇ ਹੈ। ਹੋਰ ਕੋਈ ਸੰਸਾਰ ਦੇ ਅੰਦਰ ਐਸੀ ਸ਼ਕਤੀ ਨਹੀਂ ਹੈ, ਕੋਈ ਐਸਾ ਦੁਨੀਆ ਦਾ ਸਾਧਨ ਨਹੀਂ ਜਿਹੜਾ ਵਿੱਚ ਵਿਚੋਲਾ ਬਣ ਕੇ ਮਹਾਰਾਜ ਕਹਿੰਦੇ ਜਿਹੜਾ ਤੇਰਾ ਬਚਾਅ ਕਰ ਸਕੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਬੀਚ ਨਾ ਕੋਏ ਕਰੇ, ਕੋਈ ਵੀ ਵਿਚੋਲਗੀ ਕਰਨ ਵਾਲਾ ਨਹੀਂ ਹੈ। ਅਕਿਰਤ ਘਣ ਵਿਛੜ ਪਿਆ। ਅਕਿਰਤ ਘਣ ਜੀਵ ਨੇ ਵਿਛੜ ਕੇ ਫੇਰ ਸੰਸਾਰ ਦੇ ਅੰਦਰ ਹੀ ਪੈਣਾ ਕੀਤਾ। ਅਕਿਰਤ ਘਣ ਜਿਹੜਾ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਭੁਲਾ ਦਿੰਦਾ ਹੈ। ਤੇ ਸਾਧ ਸੰਗਤ ਜੀ ਪ੍ਰਮਾਤਮਾ ਨੇ ਸਾਡੇ ਤੇ ਕਿੰਨੇ ਉਪਕਾਰ ਕੀਤੇ ਐ, ਗਿਣੇ ਨਹੀਂ ਜਾ ਸਕਦੇ। ਅਣਗਿਣਤੀ ਪ੍ਰਮਾਤਮਾ ਨੇ ਸਾਡੇ ਤੇ ਉਪਕਾਰ ਕੀਤੇ ਐ, ਤੇ ਫਿਰ ਸਾਡੇ ਨਾਲ ਵੱਡਾ ਅਕਿਰਤ ਕਣ ਹੋਰ ਕਿਹੜਾ ਹੋ ਸਕਦਾ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਵੀ ਨਹੀਂ ਅਸੀਂ ਕਰਦੇ, ਵਾਹਿਗੁਰੂ ਜੀ ਦਾ ਧੰਨਵਾਦ ਵੀ ਅਸੀਂ ਕਦੇ ਨਹੀਂ ਕਰਦੇ, ਕਦੇ ਨਹੀਂ ਪ੍ਰਮਾਤਮਾ ਨੂੰ ਯਾਦ ਕਰਦੇ। ਤੇ ਇਸ ਕਰਕੇ ਹਜੂਰ ਕਹਿੰਦੇ ਅਕਿਰਤ ਕਣ ਵਿਛੜ ਪਿਆ। ਮਹਾਰਾਜ ਕਹਿੰਦੇ ਅਕਿਰਤ ਕਣਤਾ ਇਸ ਜੀਵ ਨੇ ਦਿਖਾਈ ਹੈ, ਜੀਵਨ ਦੇ ਅੰਦਰ ਕਦੇ ਵੀ ਪ੍ਰਮਾਤਮਾ ਦਾ ਸ਼ੁਕਰ ਨਹੀਂ ਕੀਤਾ, ਇਸ ਕਰਕੇ ਪ੍ਰਮਾਤਮਾ ਤੋਂ ਵਿਛੜਿਆ ਹੈ। ਆਏ ਖਰੇ ਕਠਿਨ। ਔਰ ਜਦੋਂ ਧਰਮ ਰਾਜੇ ਦੇ ਜਿਹੜੇ ਦੂਤ ਹੈ ਨਾ ਇਕੱਠੇ ਹੋ ਕਰਕੇ ਆ ਕੇ ਖਲੋ ਗਏ ਹਨ, ਜਮ ਕੰਕਰ ਪਕੜ ਲਿਆ। ਹਜੂਰ ਕਹਿੰਦੇ ਜਮ ਧਰਮ ਰਾਜੇ ਦੇ ਜਿਹੜੇ ਕੰਕਰ ਦੂਤ ਹੈ, ਜਬਰਾਈਲ, ਈਸਾਈਲ, ਮੀਕਾਈਲ, ਇਹ ਸਾਰੇ ਮੌਰ ਦੇ ਫਰਿਸ਼ਤੇ ਮੰਨੇ ਗਏ ਹੈ। ਜਦੋਂ ਮਹਾਰਾਜ ਕਹਿੰਦੇ ਉਹਨਾਂ ਨੇ ਆ ਕਰਕੇ ਖੜਨਾ ਕੀਤਾ, ਜਮ ਕੰਕਰ ਪਕੜ ਲਿਆ। ਫਿਰ ਕਿਤੇ ਵੀ ਭੱਜਣ ਜੋਗਾ ਨਹੀਂ ਹੈ। ਜਦੋਂ ਸਮਾਂ ਮੌਤ ਦਾ ਆ ਗਿਆ, ਫਿਰ ਉਹਨਾਂ ਜਮਾਂ ਨੇ ਆ ਕਰਕੇ ਜੀਵ ਨੂੰ ਪਕੜਿਆ ਹੈ। ਪਕੜੇ ਚਲਾਇਆ ਆਪਣਾ ਕਮਾਇਆ। ਜੀਵ ਨੇ ਆਪਣਾ ਕਮਾਇਆ ਹੋਇਆ ਜਿਹੜਾ ਕਰਮ ਹੈ ਨਾ, ਉਹਦਾ ਫਲ ਜਿਹੜਾ ਹੈ ਭੋਗਣਾ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਖ ਰਹੇ ਹੈ, ਪਕੜੇ ਚਲਾਇਆ ਆਪ ਕਮਾਇਆ। ਇਹਦਾ ਆਪਣਾ ਕਮਾਇਆ ਹੋਇਆ ਜਿਹੜਾ ਕਰਮ ਸਨ, ਆਪਣੇ ਕਮਾਏ ਹੋਏ ਜਿਹੜੇ ਪਾਪ ਕਰਮ ਸਨ, ਉਹਨਾਂ ਦੇ ਕਰਕੇ ਜੀਵ ਨੂੰ ਇਸ ਪਰਲੋਕ ਰਸਤੇ ਤੋਰਨਾ ਕੀਤਾ ਹੈ।
ਬਾਰ-ਬਾਰ ਸਜ਼ਾਵਾਂ ਦਿੰਦੇ ਹੋਏ, ਬਾਰ-ਬਾਰ ਕੁੱਟਦੇ ਹੋਏ ਮਹਾਰਾਜ ਕਹਿੰਦੇ ਜੀਵ ਨੂੰ ਲੈ ਕੇ ਜਾਂਦੇ ਹਨ। ਮਹਾ ਮੋਹਨੀ ਰਤਿਆ। ਕਿਉਂਕਿ ਮਹਾਨ ਮਨ ਨੂੰ ਮੋਹ ਲੈਣ ਵਾਲੀ ਜਿਹੜੀ ਪ੍ਰਬਲ ਮਾਇਆ, ਜੜ ਮਾਇਆ, ਚੇਤਨ ਮਾਇਆ, ਇਹਦੇ ਵਿੱਚ ਹੀ ਹਰ ਸਮੇਂ ਰਤਾ ਰਹਿੰਦਾ ਹੈ। ਗੁਣ ਗੋਬਿੰਦ ਗੁਰਮੁਖ ਨਾ ਜਪਿਆ। ਹਜੂਰ ਕਹਿੰਦੇ ਹਨ ਗੁਰਾਂ ਦੇ ਮੁਖ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਦੇ ਵੀ ਜਾਪ ਨੂੰ ਜਪਿਆ ਨਹੀਂ ਹੈ। ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਕਦੇ ਵੀ ਪਰਮੇਸ਼ਰ ਦਾ ਜਾਪ ਨਾ ਕੀਤਾ। ਤਪਤ ਥੰਮ ਗਲ ਲਾਤਿਆ। ਤੇ ਫਿਰ ਜਾਮਾਂ ਨੇ ਸਜ਼ਾਵਾਂ ਕਿੱਦਾਂ ਦੀਆਂ ਦਿੱਤੀਆਂ? ਤਪਦੇ ਹੋ ਥੰਮਾਂ ਦੇ ਨਾਲ ਜੀਵ ਨੂੰ ਬੰਨਿਆ ਹੈ। ਤਪਦੇ ਹੋ ਥੰਮਾਂ ਨੂੰ ਗਲ ਦੇ ਨਾਲ ਲਾਉਣਾ ਪੈਂਦਾ ਹੈ। ਸਾਧ ਸੰਗਤ ਜੀ, ਇਤਨੀਆਂ ਭੈੜੀਆਂ, ਕਿੰਨੇ ਕਿੰਨੇ ਭਾਰੇ ਜੋ ਦਰਦਨਾਕ ਸਜ਼ਾਵਾਂ ਦਿੰਦੇ ਆ ਜਮ, ਫਿਰ ਥੋੜਾ ਜਿੰਨਾ ਵੀ ਕਿਸੇ ਤੇ ਦਇਆ ਨਹੀਂ ਕਰਦੇ। ਕਰਮਾਂ ਦਾ ਫਲ ਜ਼ਰੂਰ ਬਰ ਜ਼ਰੂਰ ਭੁਗਤਾਉਂਦੇ ਆ ਜਿਹੜਾ ਜੀਵ ਕਦੇ ਵੀ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ। ਜਿਵੇਂ ਹਜ਼ੂਰ ਦੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਆ ਕਿ ਜਿਹੜਾ ਹੈ ਸੰਸਾਰ ਦੇ ਜੀਵ ਪਰਾਇਆ ਤਨ ਚਾਹੇ ਪਰਾਇਆ ਧਨ, ਹਰ ਸਮੇਂ ਤੱਕਣ ਦੇ ਵਿੱਚ ਲੱਗਾ ਰਹਿੰਦਾ ਹੈ। ਹਰ ਸਮੇਂ ਵਿਕਾਰ ਭਰੀ ਨਿਗਾਹ ਦੇ ਨਾਲ ਹੀ ਸੰਸਾਰ ਨੂੰ ਤੱਕਦਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸੇਈ ਧਾਲਾ ਜੀ, ਇਹ ਪਕੌੜੇ ਦੀ ਤਰ੍ਹਾਂ ਉਹਨਾਂ ਨੂੰ ਤਲਿਆ ਜਾਂਦਾ ਗਰਮ ਕੜਾਹਿਆਂ ਦੇ ਵਿੱਚ ਤੇਲ ਪਾ ਕਰਕੇ। ਪਰ ਤ੍ਰਿਯ ਰਾਵਣ ਜਾਹੇ ਸੇਈ ਧਾਲਾ ਜੀ, ਇਹ ਭਾਵ ਜਿਹੜਾ ਪਰਗਮਨ ਕਰਦਾ ਹੈ, ਵਿਵਚਾਰ ਕਰਦਾ ਹੈ, ਉਹ ਵਿਚਾਰੀ ਬੰਦੀ ਨੂੰ ਮਹਾਰਾਜ ਕਹਿੰਦੇ ਪਕੌੜਿਆਂ ਦੀ ਤਰ੍ਹਾਂ ਤਲਿਆ ਜਾਂਦਾ ਹੈ ਗਰਮ ਕੜਾਹੇ ਤੇਲ ਦੇ ਵਿੱਚ ਪਾ ਕਰਕੇ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਕੀ ਬਾਣੀ ਦੇ ਬਚਨ ਹਨ। ਸਾਧ ਸੰਗਤ ਜੀ, ਇਦਾਂ ਦੀਆਂ ਮਹਾਰਾਜ ਕਹਿੰਦੇ ਸਜ਼ਾਵਾਂ ਮਿਲਦੀਆਂ ਨੇ। ਹੇ ਜੀਵ, ਤਬਤ ਥੰਮ ਗਲ ਲਾਤਿਆ। ਤਬਦੇ ਹੋ ਥੰਮਾਂ ਦੇ ਨਾਲ ਤੇਰਾ ਗਲ, ਭਾਵ ਤੈਨੂੰ ਉਹਨਾਂ ਨੂੰ ਗਲ ਲਾਉਣਾ ਪਵੇਗਾ। ਜਿਹੜੇ ਸੰਗੀ ਸਾਥੀ ਜਿਨ੍ਹਾਂ ਕਰਕੇ ਪਾਪ ਕਰਮ ਕਰਦਾ, ਉਹਨਾਂ ਨੇ ਕਿਸੇ ਤੇਰੇ ਗਲ ਲੱਗਣਾ। ਉਹ ਕੇਵਲ ਸੰਸਾਰ ਤੱਕ ਹੀ ਸੀਮਿਤ ਹਨ। ਕਾਮ ਕ੍ਰੋਧ ਅਹੰਕਾਰ ਮੂਠਾ। ਇਹ ਪ੍ਰਾਣਾ ਧਾਰੀ ਜੀਵ ਕਿਤੇ ਵਿਕਾਰਾਂ ਦੇ ਕਰਕੇ ਕਾਮ, ਕਿਤੇ ਕ੍ਰੋਧ, ਕਿਤੇ ਮੋਹ ਕਰਕੇ ਜਾਂ ਲੋਭੀ ਬਣ ਕੇ ਮੂਠਾ ਲੁੱਟਿਆ ਜਾ ਰਿਹਾ ਹੈ। ਮੂਠਾ ਨਾਮ ਲੁੱਟਣ ਦਾ ਹੈ। ਇਹਨਾਂ ਵਿਕਾਰਾਂ ਨੇ ਮਹਾਰਾਜ ਕਹਿੰਦੇ ਜੀਵ ਨੂੰ ਲੁੱਟ ਲਿਆ ਹੈ। ਸ਼ੁਭ ਗੁਣਾ ਰੂਪੀ ਪਦਾਰਥ ਸਾਰੇ ਹੀ ਇਹਨਾਂ ਲੁੱਟ ਲਏ ਹਨ। ਹੋਏ ਗਿਆਨ ਪਛਤਾਪਿਆ। ਤੇ ਜਦੋਂ ਗਿਆਨ ਖੋਏ, ਭਾਵ ਅਭਾਵ ਹੋ ਗਿਆ, ਤੇ ਫਿਰ ਪਛਤਾਤਾਪ ਕਰਦਾ ਹੈ। ਸ਼ੁਭ ਗੁਣਾ ਦੇ ਕਰਕੇ ਹੀ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਹੋਣੀ ਸੀ। ਸ਼ੁਭ ਗੁਣਾ ਕਰਕੇ ਚੰਗੇ ਕਰਮ ਕਰਦਾ ਹੈ, ਸਤ ਸੰਗਤ ਕਰਦਾ ਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਪਰ ਸ਼ੁਭ ਗੁਣ ਤਾਂ ਇਹਨਾਂ ਵਿਕਾਰਾਂ ਰੂਪੀ ਲੁਟੇਰਿਆਂ ਨੇ ਲੁੱਟ ਲਏ। ਫਿਰ ਤਾਂ ਮਾੜੀ ਸੰਗਤ ਦੇ ਵਿੱਚ ਹੀ ਲੱਗਾ ਰਿਹਾ। ਇਸ ਕਰਕੇ ਹਜ਼ੂਰ ਕਹਿੰਦੇ ਹਨ ਇਹਨਾਂ ਵਿਕਾਰਾਂ ਰੂਪੀ ਲੁਟੇਰਿਆਂ ਨੇ ਜੀਵ ਦੇ ਸ਼ੁਭ ਗੁਣਾਂ ਨੂੰ ਲੁੱਟ ਲਿਆ ਹੈ। ਬਿਨਵੰਤ ਨਾਨਕ ਸੰਜੋਗ ਭੂਲਾ। ਹਜ਼ੂਰ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਨਾਲ ਮਿਲਣਾ ਜਿਹੜਾ ਸੰਜੋਗ ਸੀ ਨਾ, ਜੀਵ ਨੇ ਭੁੱਲ ਜਾਣਾ ਕੀਤਾ ਕਿ ਮੈਂ ਤਾਂ ਸੰਸਾਰ ਵਿੱਚ ਆਇਆ ਇਸੇ ਕਰਕੇ ਪ੍ਰਮਾਤਮਾ ਦੇ ਨਾਲ ਮਿਲਣ ਦੇ ਲਈ। ਮੈਨੂੰ ਸਰੀਰ ਹੀ ਪ੍ਰਮਾਤਮਾ ਨੇ ਇਸੇ ਕਰਕੇ ਦਿੱਤਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪ੍ਰਮਾਤਮਾ ਦੇ ਨਾਲ ਮਿਲਣ ਦੀ ਵਾਰੀ ਮੈਨੂੰ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਦਿੱਤੀ ਹੈ। ਪਰ ਇਹ ਸਭ ਕੁਝ ਮਹਾਰਾਜ ਕਹਿੰਦੇ ਜੀਵ ਨੇ ਭੁੱਲ ਹੀ ਜਾਣਾ ਕੀਤਾ। ਹਰ ਜਾਪ ਰਸਨ ਨਾ ਜਾਪਿਆ। ਤੇ ਨਾ ਹੀ ਕਦੇ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਜਾਪ ਜਪਿਆ। ਹੋਰ ਦੁਨੀਆ ਦੇ ਜਾਪ ਤਾਂ ਬੜੇ ਜਪਦਾ ਰਿਹਾ, ਹੋਰ ਧਨ ਪਦਾਰਥਾਂ ਦੇ ਜਾਪ ਤਾਂ ਬਹੁਤ ਕਰਦਾ ਰਿਹਾ। ਰਾਤ ਵੀ ਦਿਨੇ ਵੀ ਸੁਪਨੇ ਵਿੱਚ ਬਰੜਾ ਕੇ ਵੀ ਪਦਾਰਥਾਂ ਦੇ, ਪੈਸਿਆਂ ਦਾ ਹੀ ਕਈ ਵਾਰ ਜਾਪ ਕਰ ਰਿਹਾ ਹੁੰਦਾ। ਪਰ ਜਿਹੜਾ ਜਾਪ ਕਰਨਾ ਸੀ ਪਰਮੇਸ਼ਰ ਦਾ, ਉਹ ਜਾਪ ਤਾਂ ਕਦੇ ਕੀਤਾ ਹੀ ਨਾ। ਕਦੇ ਵੀ ਮਹਾਰਾਜ ਕਹਿੰਦੇ ਰਸਨਾ ਤੋਂ ਵਾਹਿਗੁਰੂ ਦਾ ਨਾਮ ਨਹੀਂ ਜਪਿਆ। ਤੁਝ ਬਿਨ ਕੋ ਨਾਹੀ। ਹੇ ਪ੍ਰਮਾਤਮਾ, ਅਕਾਲ ਪੁਰਖ ਪਰਮੇਸ਼ਰ ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਜਦੋਂ ਮਹਾਰਾਜ ਸ਼ਿਵ ਜੀ ਨੇ ਇਹ 3 ਪੌੜੀਆਂ ਉਚਾਰਨ ਕਰਕੇ ਸਮਝਾ ਦਿੱਤਾ, ਉਪਦੇਸ਼ ਦਿੱਤਾ, ਫਿਰ ਜਿਹੜਾ ਮਨ ਸੀ ਨਾ ਢੱਠ ਗਿਆ। ਦੁਨੀ ਚੰਦ ਰਾਜੇ ਦਾ, ਪੱਟੀ ਦਾ ਰਾਜਾ ਜਿਸ ਨੂੰ ਉਪਦੇਸ਼ ਦੇ ਰਹੇ ਨੇ, ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ, ਤੁਹਾਡੇ ਤੋਂ ਬਿਨਾਂ ਕੌਣ ਹੈ ਮਹਾਰਾਜ ਮੈਨੂੰ ਸੋਝੀ ਬਖਸ਼ਿਸ਼ ਕਰਨ ਵਾਲਾ। ਠੀਕ ਹੈ, ਮੈਂ ਬੇਸਮਝ ਸਾਂ, ਪਾਪ ਕਰਮ ਕਰਦਾ ਰਿਹਾ, ਪਰ ਹੁਣ ਕਿਰਪਾ ਕਰੋ, ਤੁਹਾਡੇ ਤੋਂ ਬਿਨਾਂ ਮਹਾਰਾਜ ਕੌਣ ਹੈ ਮੈਨੂੰ ਬਚਾਉਣ ਵਾਲਾ। ਕਿਰਪਾ ਕਰੋ, ਜਮਾਂ ਦੇ ਵਸ ਨਾ ਕਿਤੇ ਮਹਾਰਾਜ ਮੈਂ ਪੈ ਜਾਵਾਂ।
ਹੇ ਗਰੀਬ ਨਵਾਜ ਆਪ ਕਿਰਪਾ ਕਰਕੇ ਮੈਨੂੰ ਬਚਾ ਲਓ। ਤੇ ਜਿਵੇਂ ਬੇਨਤੀ ਕਰਦਾ ਤੇ ਸਤਿਗੁਰੂ ਜੀ ਉਹਦੀ ਬੇਨਤੀ ਲੈ ਕਰਕੇ ਮਹਾਰਾਜ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਉਚਾਰਨ ਕਰ ਰਹੇ ਹੈ, ਤੁਝ ਬਿਨ ਕੋ ਨਾਹੀ। हे ਪ੍ਰਮਾਤਮਾ ਆਪ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਪ੍ਰਭ ਰਾਖਨ ਹਾਰਾ ਰਾਮ। हे ਪ੍ਰਭੂ ਐ ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਰੱਖਿਆ ਕਰਨ ਵਾਲੇ ਹੋ। ਮਹਾਰਾਜ ਤੁਸੀਂ ਸਹਾਇਕ ਬਣਨ ਵਾਲੇ ਹੋ, ਜਮਾਂ ਦੀ ਮਾਰ ਤੋਂ ਬਚਾਉਣ ਵਾਲੇ ਹੋ। हे ਗਰੀਬ ਨਵਾਜ ਆਪ ਜਿਨ੍ਹਾਂ ਦੀ ਰੱਖਿਆ ਕਰਦੇ ਹੋ ਨਾ, ਉਹਨਾਂ ਨੂੰ ਫਿਰ ਬਾਰ-ਬਾਰ ਸੰਸਾਰ ਸਮੁੰਦਰ ਦੇ ਵਿੱਚ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਣੇ ਪੈਂਦੇ, ਬਾਰ-ਬਾਰ ਡੁੱਬਣਾ ਨਹੀਂ ਪੈਂਦਾ ਸੰਸਾਰ ਸਾਗਰ ਦੇ ਅੰਦਰ। ਰੱਖੇ ਰੱਖਣਹਾਰ ਆਪ ਉਭਾਰੇ ਹਨ, ਗੁਰ ਕੀ ਪੈਰੀ ਪਾਏ ਕਾਜ ਸਵਾਰੇ ਹਨ। ਜੀਵਨ ਦੀ ਸਫਲਤਾ ਦੇ ਕਾਰਜ ਵੀ ਮਹਾਰਾਜ ਆਪ ਜੀ ਕਿਰਪਾ ਕਰਕੇ ਸਵਾਰ ਦਿੰਦੇ ਹੋ। ਤੇ ਮਹਾਰਾਜ ਤੁਹਾਡੀ ਤੋਂ ਬਿਨਾ ਕੌਣ ਹੈ ਜਿਹੜਾ ਸਾਡੀ ਰੱਖਿਆ ਕਰਨ ਵਾਲਾ ਹੈ। ਪਤਿਤ ਉਦਾਹਰਣ। हे ਮਹਾਰਾਜ ਆਪ ਜੀ ਪਤਿਤ ਜੀਵਾਂ ਦਾ ਵੀ ਉਧਾਰ ਕਰ ਦਿੰਦੇ ਹੋ। ਮਹਾਰਾਜ ਮੈਂ ਪਾਪੀ ਹਾਂ, ਪਾਪ ਕਰਮ ਕਰਦਾ ਰਿਹਾ, ਆਪ ਕਿਰਪਾ ਕਰੋ। हे ਗਰੀਬ ਨਵਾਜ ਸਤਿਗੁਰੂ ਜੀ ਆਪ ਮੇਰਾ ਵੀ ਉਧਾਰ ਕਰ ਦੇਵੋ। ਹਰ ਬਿਰਦ ਤੁਮਾਰਾ ਰਾਮ। हे ਪਿਆਰੇ ਪਰਮੇਸ਼ਰ ਰਾਮੇ ਹੋ ਪ੍ਰਮਾਤਮਾ, ਇਹ ਤੁਹਾਡਾ ਬਿਰਦ ਹੈ। ਕੋ ਪਤਿਤ ਪਾਪੀ ਜੀਵ ਵੀ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸੁਆਮੀ ਸੰਦਾ ਤੁਹਾਡਾ ਬਿਰਦ ਹੈ। ਮਹਾਰਾਜ ਤੁਹਾਡਾ ਧਰਮ ਹੈ। ਜੁਗਾਂ ਜੁਗਾਂ ਦੇ ਵਿੱਚ ਆਦਿ ਕਾਲ ਤੋਂ ਮਹਾਰਾਜ ਆਪ ਜੀ ਦਾ ਧਰਮ ਉਸੇ ਤਰ੍ਹਾਂ ਹੀ ਬਰਕਰਾਰ ਹੈ। ਭਾਵਨਾ ਧਾਰਨ ਕਰਕੇ ਕੋਈ ਪਤਿਤ ਵੀ ਆ ਜਾਂਦਾ, ਉਹਦਾ ਵੀ ਆਪ ਜੀ ਉਧਾਰ ਕਰ ਦਿੰਦੇ ਹੋ। ਪਤਿਤ ਉਦਾਹਰਨ ਸਰਨ ਸੁਆਮੀ। हे ਮਹਾਰਾਜ ਮਾਲਕ ਪਰਮੇਸ਼ਰ ਤੁਹਾਡੀ ਸ਼ਰਨ ਵਿੱਚ ਜਿਹੜਾ ਵੀ ਜੀਵ ਆ ਜਾਂਦਾ, ਉਹ ਪਤਿਤ ਪਾਪੀਆਂ ਦਾ ਵੀ ਤੁਸੀਂ ਉਧਾਰ ਕਰ ਦਿੰਦੇ ਹੋ। ਮਹਾਰਾਜ ਉਹਨਾਂ ਨੂੰ ਬੰਧਨਾਂ ਤੋਂ ਆਜ਼ਾਦ ਕਰ ਦਿੰਦੇ ਹੋ। ਕਿਰਪਾ ਨਿਧ ਦਇਆਲਾ। हे ਕਿਰਪਾ ਦੇ ਖਜ਼ਾਨੇ, ਦਇਆ ਦੇ ਕਰ ਪ੍ਰਮਾਤਮਾ ਆਪ ਸਾਡੇ ਤੇ ਵੀ ਕਿਰਪਾ ਕਰ ਦੇਵੋ। ਜਿਵੇਂ ਰਾਜਾ ਹੁਣ ਬੇਨਤੀ ਕਰ ਰਿਹਾ ਨਾ, ਮਨ ਢਲ ਗਿਆ ਹੈ, ਸਮਝ ਆ ਗਈ ਹੈ ਤੇ ਬੇਨਤੀ ਕਰਦਾ ਪਿਆ ਮਹਾਰਾਜ हे ਕਿਰਪਾ ਨਿਧ ਦਇਆਲਾ, ਦਇਆ ਦੇ ਕਰ ਗਰੀਬ ਨਵਾਜ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰ ਦੇਵੋ। ਤੁਹਾਡਾ ਬਿਰਧ ਹੈ ਪਾਪੀਆਂ ਦਾ ਉਧਾਰ ਕਰਨਾ, ਗੁਨਹਗਾਰਾਂ ਦੇ ਗੁਨਾਹਾਂ ਨੂੰ ਬਖਸ਼ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਨਾ। हे ਗਰੀਬ ਨਵਾਜ ਕਿਰਪਾ ਕਰੋ, ਮੇਰਾ ਪਾਪੀ ਦਾ ਵੀ ਮਹਾਰਾਜ ਉਧਾਰ ਕਰ ਦੇਵੋ। ਅੰਧ ਕੂਪ ਤੇ ਉਦਰ ਕਰਤੇ। हे ਕਰਤੇ ਕਰਨੇ ਹਾਰ ਪ੍ਰਮਾਤਮਾ, ਮੋਹ ਰੂਪੀ ਜਿਹੜਾ ਅੰਨਾ ਖੂਹ ਹੈ ਨਾ ਮਹਾਰਾਜ, ਇਹਦੇ ਵਿੱਚ ਅਸੀਂ ਡਿੱਗੇ ਪਏ ਸਾਂ। ਤੁਹਾਡੀ ਕਿਰਪਾ ਹੋਵੇ ਦੇ ਵਿੱਚੋਂ ਨਿਕਲਿਆ ਜਾ ਸਕਦਾ ਹੈ। ਕਦੇ ਸ਼ਰੀਰਾਂ ਦਾ ਮੋਹ, ਕਦੇ ਪਦਾਰਥਾਂ ਦੀ ਮੇਰ ਤੇਰ, ਅੰਧਕੂਪ ਤੇ ਉਦਰ ਕਰਤੇ। हे ਕਰਨਹਾਰ ਪਰਮੇਸ਼ਰ ਆਪ ਕਿਰਪਾ ਕਰਕੇ ਸਾਡਾ ਉਧਾਰ ਕਰ ਦੇਵੋ। ਸਾਗਲ ਘਾਟ ਪ੍ਰਤਪਾਲਾ। ਕਿਉਂਕਿ ਸਾਰਿਆਂ ਘਾਟਾਂ ਵਿੱਚ ਆਪ ਜੀ ਵਰਤਨ ਵਾਲੇ ਹੋ। ਪ੍ਰਤਪਾਲਾ ਪਰਵਰਿਸ਼ ਕਰਨ ਵਾਲੇ, ਸਰਬ ਜੀਵਾਂ ਦੀ ਮਹਾਰਾਜ ਤੋਂ ਆਪ ਹੀ ਪਰਵਰਿਸ਼ ਪਾਲਣਾ ਕਰ ਰਿਹਾ ਹੈ। ਸਰਨ ਤੇਰੀ ਕਟ ਮਹਾ ਬੇੜੀ। ਮਹਾਰਾਜ ਤੁਹਾਡੀ ਸ਼ਰਨ ਧਾਰਨ ਕੀਤੀ ਹੈ। ਮਹਾਨ ਮਾਇਆ ਦੀ ਬੰਧਨਾਂ ਦੀ ਬੇੜੀ ਆਪ ਕਿਰਪਾ ਕਰਕੇ ਸਾਡੀ ਕੱਟ ਦੇਵੋ। ਤੁਹਾਡੇ ਤੋਂ ਬਿਨਾ ਮਹਾਰਾਜ ਇਹਨਾਂ ਜੰਜੀਰਾਂ ਨੂੰ ਕੋਈ ਕੱਟ ਨਹੀਂ ਸਕਦਾ। हे ਗਰੀਬ ਨਵਾਜ ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ ਜੋ ਸੰਸਾਰ ਦੇ ਬੰਧਨਾਂ ਦੀ ਪਈਆਂ ਹੋਈਆਂ ਬੇੜੀਆਂ, ਪਈਆਂ ਹੋਈਆਂ ਜੰਜੀਰਾਂ ਕੱਟ ਦੇਵੇ। ਕੋਈ ਐਸਾ ਸੰਸਾਰ ਦੇ ਅੰਦਰ ਨਹੀਂ ਹੈ। ਇਸ ਲਈ ਤੁਹਾਡੀ ਸ਼ਰਨ ਦੇ ਵਿੱਚ ਮਹਾਰਾਜ ਅਸੀਂ ਪਏ ਆ, ਆਪ ਕਿਰਪਾ ਕਰਕੇ ਸਾਡੇ ਬੰਧਨਾਂ ਦੀਆਂ ਜੰਜੀਰਾਂ ਕੱਟ ਦੇਣਾ ਕਰੋ। ਇੱਕ ਨਾਮ ਦੇਹ ਆਧਾਰਾ। ਮਹਾਰਾਜ ਆਪਣੇ ਨਾਮ ਦਾ ਆਸਰਾ ਦੇ ਦੇਵੋ। ਤੁਹਾਡੇ ਨਾਮ ਤੋਂ ਬਿਨਾ ਕੋਈ ਸ਼ਕਤੀ ਨਹੀਂ ਹੈ, ਕੋਈ ਐਸਾ ਸਾਧਨ ਨਹੀਂ ਹੈ ਜਿਹੜਾ ਪਈਆਂ ਹੋਈਆਂ ਸੰਸਾਰ ਦੀ ਮੋਹ ਮਮਤਾ ਦੀਆਂ ਬੇੜੀਆਂ ਨੂੰ ਕੱਟ ਸਕੇ। ਗਰੀਬ ਨਵਾਜ ਆਪਣੇ ਨਾਮ ਦਾ ਆਸਰਾ ਸਾਨੂੰ ਦੇ ਦੇਣਾ ਕਰੋ। ਬਿਨਵੰਤ ਨਾਨਕ ਕਰ ਦੇ ਰੱਖੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੇਨਤੀ ਕਰਨ ਦੀ ਸਾਨੂੰ ਵੀ ਜਾਚ ਦੱਸ ਰਹੇ ਹੈ। ਭਾਵੇਂ ਸਾਧ ਸੰਗਤ ਜੀ ਉਹ ਰਾਜਾ ਬੇਨਤੀ ਕਰਦਾ ਪਿਆ, ਪਰ ਸਾਨੂੰ ਵੀ ਮਹਾਰਾਜ ਅਰਦਾਸ ਕਰਨ ਦੀ, ਬੇਨਤੀ ਕਰਨ ਦੀ ਜਾਚ ਸਿਖਾ ਰਹੇ ਹੈ। हे ਗੁਰਸਿੱਖਿਓ ਬੇਨਤੀ ਕਰਿਆ ਕਰ, ਬਿਨਵੰਤ ਨਾਨਕ ਕਰ ਦੇ ਰੱਖੋ। ਕਰ ਨਾਮ ਹੱਥ ਦਾ ਹੈ। ਮਹਾਰਾਜ ਕਿਰਪਾ ਰੂਪੀ ਹੱਥ ਸਾਡੇ ਸੀਸ ਤੇ ਰੱਖ ਕਰਕੇ ਸਾਡੀ ਰੱਖਿਆ ਕਰ ਦੇਵੋ। ਮਹਾਰਾਜ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕਰੋ। ਗੋਬਿੰਦ ਦੀਨ
ਦੀਨ ਦਇਆਰਾ। हे ਪ੍ਰਿਥਵੀ ਪਾਲਕ, ਇੰਦਰੀਆਂ ਦੀ ਬਿੰਦ ਰੱਖਿਆ ਕਰਨ ਵਾਲੇ, ਪ੍ਰਕਾਸ਼ਨ ਵਾਲੇ, ਦੀਨਾ ਬੰਧੂ, ਦਇਆ ਦੇ ਕਰ ਪ੍ਰਮਾਤਮਾ, ਆਪ ਕਿਰਪਾ ਰੂਪੀ ਹੱਥ ਸਾਡੇ ਸੀਸ ਤੇ ਰੱਖ ਦੇਣਾ ਕਰੋ। ਸੋ ਦਿਨ ਸਫਲ ਗਣਿਆ। ਤੋ ਹਜੂਰ ਕਹਿੰਦੇ ਹਨ ਉਹ ਦਿਨ ਸਫਲ ਗਿਣਿਆ ਹੈ। ਸਫਲ ਭਾਵ ਫਲਾਂ ਦੇ ਸਹਿਤ। ਕਿਹੜਾ ਫਲ? ਦੁਨਿਆਵੀ ਫਲ ਨਹੀਂ, ਸਾਧ ਸੰਗਤ ਜੀ, ਪਰਮੇਸ਼ਰ ਦੀ ਪ੍ਰਾਪਤੀ ਦਾ ਫਲ, ਵਾਹਿਗੁਰੂ ਦੀ ਪ੍ਰਾਪਤੀ ਦਾ ਕਹਿ ਲਈਏ ਕਿ ਬ੍ਰਹਮ ਗਿਆਨ ਰੂਪੀ ਫਲ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੋ ਦਿਨ ਸਫਲ ਗਣਿਆ। ਉਹ ਵੱਡਾ ਤੇ ਭਾਰੀ ਸਦਾ ਰਹਿਣ ਵਾਲਾ ਪਰਮੇਸ਼ਰ ਦੀ ਪ੍ਰਾਪਤੀ ਦਾ ਫਲ ਸਦਾ ਹੀ ਮਹਾਰਾਜ ਕਹਿੰਦੇ ਸਫਲਾ ਹੈ। ਹਰ ਪ੍ਰਭੂ ਮਿਲਾਇਆ RAM। ਜਦੋਂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਸਾਨੂੰ ਮਿਲਾਇਆ ਹੈ, ਉਹ ਦਿਨ ਜਿਹੜਾ ਹੈ ਸੁਭਾਗਾ ਹੈ। ਤਾਂ ਹੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉਹ ਦਿਨ, ਉਹ ਘੜੀ, ਉਹ ਪਲ, ਉਹ ਖਿਨ ਖਿਨ ਮਾਤਰ, ਜਿੰਨਾ ਸਮਾਂ ਵੀ ਮਹਾਰਾਜ ਕਹਿੰਦੇ ਸਫਲਾ ਹੈ। ਹਜੂਰ ਨੇ ਗੁਰਬਾਣੀ ਵਿੱਚ ਵਚਨ ਕਹੇ ਹੈ, ਜਦੋਂ ਪ੍ਰਮਾਤਮਾ ਚੇਤੇ ਆਵੇ, ਜਦੋਂ ਪਰਮੇਸ਼ਰ ਦੀ ਯਾਦ ਜੀਵ ਦੇ ਹਿਰਦੇ ਅੰਦਰ ਆ ਜਾਵੇ ਨਾ, ਉਹ ਸਮਾਂ ਸੁਭਾਗਾ ਹੁੰਦਾ ਹੈ, ਉਹ ਲੇਖੇ ਵਿੱਚ ਪੈਂਦਾ ਹੈ। ਸਵਾਸ ਵੀ ਉਹੋ ਹੀ ਸਫਲੇ ਗਿਣੇ ਜਾਂਦੇ ਜਦੋਂ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ। ਤੋ ਹਜੂਰ ਕਹਿੰਦੇ ਹਨ ਹਰ ਪ੍ਰਭੂ ਮਿਲਾਇਆ RAM। ਪਰਮੇਸ਼ਰ ਨੇ ਜਦੋਂ ਮਿਲਾਪ ਆਪਣੇ ਨਾਲ ਮਿਲਾਪ ਕੀਤਾ ਨਾ ਜੀਵ ਦਾ, ਉਹ ਦਿਨ ਮਹਾਰਾਜ ਕਹਿੰਦੇ ਸਫਲਾ ਗਿਣਿਆ ਹੈ। ਨਹੀਂ ਤਾਂ ਐਵੇਂ ਸੰਸਾਰ ਦੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਕੁ ਦਿਨ ਅਜਾਈ ਲੰਘ ਜਾਣਾ ਕੀਤੇ ਹੈ। ਸੰਸਾਰ ਦੀਆਂ ਗੱਲਾਂ ਬਾਤਾਂ ਕਰਦੇ ਆ, ਨਿੰਦਿਆ ਚੁਗਲੀ ਕਰਦੇ ਆ, ਬੁਰੇ ਕਰਮ ਕਰਦੇ ਆ, ਪਾਪ ਕਰਮ ਕਮਾਉਂਦੇ ਆ। ਜ਼ਿੰਦਗੀ ਦਾ ਵੱਡਾ ਪੱਖ ਉਸੇ ਤਰ੍ਹਾਂ ਹੀ ਲੰਘ ਗਿਆ ਹੈ। ਸਭ ਸੁਖ ਪ੍ਰਗਟਿਆ। ਤੇ ਉਸ ਜੀਵ ਨੂੰ ਸਾਰੇ ਸੁਖ ਪ੍ਰਮਾਤਮਾ ਨੇ ਪ੍ਰਗਟ ਕਰ ਦਿੱਤੇ ਹੈ, ਜ਼ਾਹਰ ਕਰ ਦਿੱਤੇ। ਕੋਈ ਵੀ ਸੁਖ ਲੋਕ ਪਰਲੋਕ ਦਾ ਸੁਖ ਉਹਦੇ ਤੋਂ ਲੁਕਿਆ ਨਹੀਂ ਹੈ, ਜਿਹਦੇ ਹਿਰਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਗਿਆ। ਸੁਖਾਂ ਦਾ ਦਾਤਾ ਜਿੱਥੇ ਪ੍ਰਗਟ ਹੋ ਜਾਵੇ ਤੇ ਸੁਖ ਪਿੱਛੇ ਥੋੜਾ ਰਹਿ ਜਾਂਦੇ ਆ, ਦਾਤਾਂ ਪਿੱਛੇ ਨਹੀਂ ਰਹਿ ਜਾਂਦੀਆਂ ਜਿੱਥੇ ਦਾਤਾ ਆ ਜਾਂਦਾ ਹੈ। ਤੇ ਹਜੂਰ ਕਹਿੰਦੇ ਜਿਨ੍ਹਾਂ ਨੂੰ ਦਾਤਾ ਮਿਲ ਗਿਆ, ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਸਭ ਸੁਖ ਪ੍ਰਗਟਿਆ, ਸਾਰੇ ਸੁਖ ਉਹਨਾਂ ਦੇ ਪ੍ਰਗਟ ਹੋ ਗਏ ਹੈ, ਸਾਰੇ ਸੁਖ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ ਦਿੱਤੇ ਹਨ। ਦੁੱਖ ਦੂਰ ਪਰਾਇਆ RAM। ਤੇ ਜਿਹੜੇ ਦੁੱਖ ਬਾਰ-ਬਾਰ ਜੀਵ ਨੂੰ ਦੁਖੀ ਕਰਦੇ ਸਨ, ਹਜੂਰ ਨੇ ਉਚਾਰਨ ਕੀਤਾ ਪਰਾਏ ਹੋ ਗਏ ਐ। ਉਹ ਹੋਰਾਂ ਨੂੰ ਜਾ ਕਰਕੇ ਚੰਬੜ ਗਏ ਜਿਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜੋ ਪ੍ਰਮਾਤਮਾ ਤੋਂ ਭੁੱਲ ਗਏ ਐ, ਜਿਹੜੇ ਪ੍ਰਮਾਤਮਾ ਤੋਂ ਬੇਮੁਖ ਹੋ ਚੁੱਕੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਜਨਮਾਂ ਜਨਮਾਂਤਰਾਂ ਦੇ ਜੰਮਣ ਮਰਨ ਦੇ ਦੁੱਖ ਉਹਨਾਂ ਨੂੰ ਜਾ ਕਰਕੇ ਮਹਾਰਾਜ ਕਹਿੰਦੇ ਚੰਬੜ ਜਾਂਦੇ ਐ। ਤੇ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ, ਭਜਨ ਬੰਦਗੀ ਕਰਨ ਵਾਲਿਆਂ ਤੋਂ ਪਰਾਏ ਹੋ ਜਾਂਦੇ ਐ। ਫਿਰ ਨਹੀਂ ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਦੁੱਖ ਲੱਗਦੇ। ਸੁਖ ਸਹਿਜ ਆਨੰਦ ਵਿਨੋਦ ਸਦ ਹੀ। ਐਸਾ ਆਤਮਿਕ ਸੁਖ ਪ੍ਰਮਾਤਮਾ ਨੇ ਬਖਸ਼ਿਆ ਹੈ, ਸਦਾ ਹੀ ਮਹਾਰਾਜ ਕਹਿੰਦੇ ਹਿਰਦੇ ਅੰਦਰ ਆਨੰਦ ਦਾ ਖੇੜਾ ਬਣਿਆ ਰਹਿੰਦਾ। ਵਾਹਿਗੁਰੂ ਦੇ ਸਰੂਪ ਦਾ ਆਨੰਦ ਸਦਾ ਹੀ ਉਹਨਾਂ ਗੁਰਮੁਖਾਂ ਨੇ ਮਾਣਿਆ ਹੈ। ਗੁਣ ਗੋਪਾਲ ਨਿਤ ਗਾਈਐ। ਕਿਉਂਕਿ ਉਹਨਾਂ ਨੇ ਨਿਤ ਹੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ, ਨਿਤ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਐ। ਇਸ ਕਰਕੇ ਉਹਨਾਂ ਦੇ ਹਿਰਦੇ ਅੰਦਰ ਸਦਾ ਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਸਰੂਪਾਨੰਦ ਦਾ ਜਿਹੜਾ ਆਨੰਦ ਹੈ ਨਾ, ਹਰ ਸਮੇਂ ਬਣਿਆ ਹੀ ਰਹਿੰਦਾ ਹੈ। ਭਜ ਸਾਧ ਸੰਗੇ ਮਿਲੇ ਰੰਗੇ। ਹਜੂਰ ਉਚਾਰਨ ਕਰ ਰਹੇ ਐ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਭਜਨ ਕੀਤਾ, ਉਹ ਵਾਹਿਗੁਰੂ ਦੇ ਨਾਮ ਰੰਗ ਦੇ ਵਿੱਚ ਰੰਗੇ ਗਏ ਐ। ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਉਹਨਾਂ ਦਾ ਮਨ ਰੰਗਿਆ ਗਿਆ ਹੈ। ਬਾਹੜ ਜੋਨ ਨਾ ਧਾਈਐ। ਦੁਬਾਰਾ ਉਹਨਾਂ ਨੂੰ ਕਦੇ ਵੀ ਸੰਸਾਰ ਦੀਆਂ ਟੇਢੀਆਂ ਜੂਨਾਂ ਵਿੱਚ ਧੌਣਾ ਨਹੀਂ ਪਿਆ, 84 ਲੱਖ ਜੂਨਾਂ ਵਿੱਚ ਭਟਕਣਾ ਨਹੀਂ ਪਿਆ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਗਿਆ ਹੈ, ਉਹ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਆ। ਤੇ ਜਿੱਥੇ ਪ੍ਰਮਾਤਮਾ ਦਾ ਭਜਨ ਹੋਵੇ, ਉੱਥੇ ਧਰਮਰਾਜੇ ਦੇ ਦੂਤ ਨਹੀਂ ਕਦੇ ਵੀ ਆ ਸਕਦੇ। ਉੱਥੇ ਪ੍ਰਕਾਰਾਂ ਨੂੰ ਵੀ ਦੂਤ ਵੀ ਆ ਕਰਕੇ ਜੀਵ ਨੂੰ ਆਪਣੇ ਅਧੀਨ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਕਦੇ ਵੀ ਉਹਨਾਂ ਨੂੰ ਟੇਢੀਆਂ ਜੂਨਾਂ ਵਿੱਚ ਭਟਕਣਾ ਨਹੀਂ ਪੈਂਦਾ। ਗਹਿ ਕੰਠ ਲਾਏ ਸਹਿਜ ਸੁਭਾਏ। ਸਹਿਜ ਸੁਭਾਈ ਪ੍ਰਮਾਤਮਾ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਸਰੂਪ ਰੂਪੀ ਕੰਠ ਦੇ ਵਿੱਚ ਲਾ ਲਿਆ ਹੈ,
ਅੰਤਸ਼ਕਰਨ ਹਿਰਦੇ ਰੂਪੀ ਕੰਠੜੇ ਵਿੱਚ ਪਰਮੇਸ਼ਰ ਨੇ ਲਾ ਲਿਆ, ਘੁੱਟ ਕਰਕੇ ਗਲ ਦੇ ਨਾਲ ਜਿਨ੍ਹਾਂ ਨੂੰ ਲਾ ਲਿਆ ਹੈ। ਆਦ ਅੰਕੁਰ ਆਇਆ। ਹਜੂਰ ਕਹਿੰਦੇ ਹਨ ਜੋ ਅਕਾਲ ਪੁਰਖ ਪਰਮੇਸ਼ਰ ਹੈ, ਜੋ ਆਦ ਸ੍ਰਿਸ਼ਟੀ ਦਾ ਆਦ ਮੂਲ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਆ ਕੇ ਸਾਨੂੰ ਮਿਲਿਆ। ਪਰਮਾਤਮਾ ਨੇ ਆਪ ਹੀ ਮਿਲਣਾ ਕੀਤਾ ਹੈ, ਕਿਉਂਕਿ ਇਹ ਪਰਮਾਤਮਾ ਦਾ ਇਹ ਬਿਰਧ ਹੈ। ਹਿਰਦੇ ਦਾ ਪਿਆਰ ਦੇਖ ਕਰਕੇ ਪਰਮੇਸ਼ਰ ਆਪ ਆ ਕਰਕੇ ਮਿਲਦਾ ਹੈ। ਜਿਵੇਂ ਸਾਧ ਸੰਗਤ ਜੀ ਸੰਗਲਾ ਦੀਪ ਦੇ ਵਿੱਚ ਰਾਜਾ ਸ਼ਿਵ ਨਾਮ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦਾ ਹੈ। ਕਿੱਥੇ ਸੰਗਲਾ ਦੀਪ ਹੈ ਤੇ ਸਤਿਗੁਰੂ ਜੀ ਉਹਦੇ ਪਿਆਰ ਦੇ ਭੇਜੇ ਹੋ ਜਾ ਕੇ ਉੱਥੇ ਦਰਸ਼ਨ ਦਿੰਦੇ ਆ। ਜੇ ਮਾਤਾ ਭਾਗ ਭਰੀ ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੀ ਹੈ ਤੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਤੋਂ ਮਹਾਰਾਜ ਕਸ਼ਮੀਰ ਦੇ ਇਲਾਕੇ ਵਿੱਚ ਜਾ ਕਰਕੇ ਦਰਸ਼ਨ ਦਿੰਦੇ ਹਨ। ਜਿੱਥੇ ਵੀ ਕਿਤੇ ਭਾਵਨਾ ਵਾਲੇ ਗੁਰਸਿੱਖ ਯਾਦ ਕਰਦੇ ਆ, ਸਤਿਗੁਰੂ ਜੀ ਪ੍ਰਤੱਖ ਪ੍ਰਗਟ ਹੋ ਕਰਕੇ ਦਰਸ਼ਨਾਂ ਦੀ ਦਾਤ ਬਖਸ਼ਦੇ ਹਨ। ਸਾਧ ਸੰਗਤ ਜੀ ਭਾਵੇਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਗਮਨ ਕਰ ਗਏ ਸਨ, ਸਰੀਰ ਕਰਕੇ ਮਹਾਰਾਜ ਸੱਚਖੰਡ ਗਮਨ ਕਰ ਦਿੱਤਾ ਹੈ, ਪਰ ਭਾਵਨਾ ਵਾਲੇ ਗੁਰਸਿੱਖਾਂ ਨੂੰ ਬਾਅਦ ਵਿੱਚ ਵੀ ਪ੍ਰਤੱਖ ਪ੍ਰਗਟ ਹੋ ਕਰਕੇ ਦਰਸ਼ਨ ਦਿੰਦੇ ਰਹੇ ਹੈ। ਪਹਿਲਾਂ ਤਾਂ ਇੱਥੇ ਨਾਂਦੇੜ ਦੀ ਧਰਤੀ ਤੇ ਸਾਧ ਸੰਗਤ ਜੀ ਇਤਿਹਾਸ ਦੇ ਵਚਨ ਹਨ। ਰਤਨਗੜ੍ਹ ਸਾਹਿਬ ਪਾਵਨ ਅਸਥਾਨ ਵੀ ਅੱਜ ਵੀ ਮੌਜੂਦ ਹੈ, ਜਿੱਥੇ ਰਾਜੇ ਰਤਨ ਚੰਦ ਨੂੰ ਸਾਧ ਸੰਗਤ ਜੀ ਉੱਥੇ ਮਹਾਤਮਾ ਜਿਹੜਾ ਸੀਗਾ ਰਤਨ ਚੰਦ, ਉਸ ਨੂੰ ਦਰਸ਼ਨ ਦਿੱਤੇ ਸਨ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸਿੱਖ ਜਦੋਂ ਵੈਰਾਗ ਕਰ ਰਹੇ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚਖੰਡ ਗਮਨ ਕਰ ਗਏ ਹੈ, ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਨੇ, ਸੰਗਤਾਂ ਬੜਾ ਵੈਰਾਗ ਕਰ ਰਹੀਆਂ ਸਨ ਤੇ ਉਸ ਮਹਾਤਮਾ ਨੇ ਆ ਕਰਕੇ ਦੱਸਿਆ ਕਿ ਨਹੀਂ ਐ ਗੁਰਸਿੱਖੋ, ਸਤਿਗੁਰੂ ਜੀ ਕਿਤੇ ਵੀ ਗਏ ਨਹੀਂ ਹੈ। ਮਹਾਰਾਜ ਘੋੜੇ ਤੇ ਸਵਾਰ, ਸਤਿਗੁਰੂ ਜੀ ਸ਼ਸਤਰ ਧਾਰੀ, ਬਾਜ ਮਹਾਰਾਜ ਸਾਹਿਬ ਜੀ ਦੇ ਹੱਥ ਤੇ ਬੈਠਾ ਹੈ। ਮੈਂ ਆਪ ਦਰਸ਼ਨ ਕੀਤੇ। ਗਰੀਬ ਨਵਾਜ ਸਤਿਗੁਰਾਂ ਨੇ ਸਾਨੂੰ ਬਚਨ ਕਰਕੇ ਭੇਜਿਆ। ਸਾਧ ਸੰਗਤ ਜੀ ਇਹੋ ਮਹਾਰਾਜ ਸੱਚੇ ਪਾਤਸ਼ਾਹ ਭਾਵਨਾ ਵਾਲੇ ਗੁਰਸਿੱਖਾਂ ਨੂੰ ਦਰਸ਼ਨ ਬਖਸ਼ਿਸ਼ ਕਰਦੇ ਆ। ਭਾਈ ਰਾਮ ਕੋਇਰ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਭਾਈ ਗੁਰਬਖਸ਼ ਸਿੰਘ ਨਾਮ ਉਹਨਾਂ ਦਾ ਹੋਇਆ। ਜਦੋਂ ਨੰਦੇੜ ਦੀ ਧਰਤੀ ਤੇ ਆਉਣਾ ਸੀ ਨਾ, ਮਹਾਰਾਜ ਨੇ ਉਸ ਸਮੇਂ ਰਸਤੇ ਵਿੱਚ ਭਜਨ ਕੀਤਾ ਸੀਗਾ। ਮਾਤਾ ਦੇ ਪਿਆਰ ਕਰਕੇ ਜਦੋਂ ਸਤਿਗੁਰੂ ਜੀ ਦੇ ਨਾਲ ਹੀ ਆ ਰਹੇ ਸਨ ਤੇ ਭਾਈ ਰਾਮ ਕੌਰ ਜੀ ਦੀ ਮਾਤਾ ਜੀ ਕਹਿਣ ਲੱਗੇ, ਮਹਾਰਾਜ ਮੇਰਾ ਇਕਲੌਤਾ ਪੁੱਤਰ, ਇਹਨਾਂ ਨੂੰ ਮੇਰੇ ਕੋਲ ਹੀ ਰਹਿਣ ਦੇਵੋ। ਤੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕਦੇ ਕੁਝ ਛਕਿਆ ਨਹੀਂ, ਨੇਮ ਹੈ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਾਂਗਾ। ਤੇ ਹਜੂਰ ਨੇ ਵਚਨ ਕੀਤਾ ਸੀ ਕਿ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਦੇ ਬਹਾਨੇ ਜਾਣਾ, ਅਰਦਾਸ ਕਰਨੀ ਸੀ, ਪ੍ਰਤੱਖ ਪ੍ਰਗਟ ਹੋ ਕੇ ਦਰਸ਼ਨ ਦਿਆ ਕਰਾਂਗੇ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਭਾਵੇਂ ਸਤਿਗੁਰੂ ਜੀ ਸੱਚਖੰਡ ਗਮਨ ਕਰ ਗਏ ਸਨ, ਪਰ ਫੇਰ ਵੀ ਜਿੰਨਾ ਚਿਰ ਸਰੀਰ ਕਰਕੇ ਭਾਈ ਗੁਰਬਖਸ਼ ਸਿੰਘ ਜੀ ਰਹੇ ਹੈ, ਮਹਾਰਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹੀ ਦੇ ਦਰਸ਼ਨ ਕਰਦੇ ਹੀ ਰਹੇ ਹਨ। तो महाराज सतगुरु जी उच्चारण कर रहे हैं, कई बार सहज सुभाए गह कंठ लाए, सहज सुभाए आद अंकुर आया। सृष्टि का मूल स्वरूप अकाल पुरख परमेश्वर आप ही आ करके मिल पैंदा है। बिनवंत नानक आप मिलया, गह कंठ लाए सहज सुभाए आद अंकुर आया। अंकुर नाम अंगूर फुटण दा है। ਜਦੋਂ ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟਦਾ ਹੈ ਨਾ, ਪਰਮਾਤਮਾ ਵੀ ਤਾਂ ਹੀ ਆਉਂਦਾ, ਨਹੀਂ ਤਾਂ ਮਾੜੇ ਕਰਮਾਂ ਕਰਕੇ ਕਿੱਥੇ ਪਰਮਾਤਮਾ ਦਿਸਦਾ। ਸਾਹਮਣੇ ਬੈਠ ਜਾਵੇ ਤਾਂ ਵੀ ਨਹੀਂ ਰੱਬ ਨਜ਼ਰ ਆਉਂਦਾ, ਤਾਂ ਵੀ ਨਹੀਂ ਪਰਮੇਸ਼ਰ ਦਾ ਡਰ ਅਸੀਂ ਮੰਨਦੇ, ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਭੈ ਨਹੀਂ ਸਾਡੇ ਮਨ ਦੇ ਅੰਦਰ ਪੈਦਾ ਹੁੰਦਾ। ਸਾਧ ਸੰਗਤ ਜੀ, ਅੰਕੁਰ ਨਾਮ ਅੰਗੂਰ ਫੁੱਟਣ ਦਾ। ਜਦੋਂ ਜੀਵ ਦੇ ਪੂਰਬ ਦੇ ਚੰਗੇ ਕਰਮਾਂ ਦਾ ਅੰਗੂਰ ਫੁੱਟਿਆ, ਚੰਗੇ ਕਰਮਾਂ ਵਾਲੀ ਰੀਲ ਜਦੋਂ ਅੱਗੇ ਆਈ ਨਾ ਜ਼ਿੰਦਗੀ ਦੀ, ਤਾਂ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਸਹਿਜ ਸੁਭਾਅ ਹੀ ਮਿਲ ਪਿਆ। ਫਿਰ ਬਹੁਤਾ ਸਾਧਨ ਵੀ ਨਹੀਂ ਕਰਨਾ ਪਿਆ, ਪਤਾ ਨਹੀਂ ਲੱਗਾ ਕਿਹੜੇ ਵੇਲੇ ਆ ਕੇ ਵਾਹਿਗੁਰੂ ਨੇ ਦਰਸ਼ਨ ਦੇ ਦਿੱਤੇ ਹਨ। ਬਿਨਵੰਤ ਨਾਨਕ ਆਪ ਮਿਲਿਆ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ ਆ ਕਰਕੇ ਮਿਲੇ ਹੈ। ਹਿਰਦੇ ਦਾ ਪਿਆਰ ਦੇਖ ਕਰਕੇ
ਪੂਰਬਲੇ ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟਣੇ ਕਰਕੇ ਵਾਹਿਗੁਰੂ ਆਪ ਹੀ ਜੀਵ ਨੂੰ ਆ ਕੇ ਮਿਲਿਆ ਹੈ। ਬਾਹੜ ਕਤਹੁ ਨਾ ਜਾਇਆ। ਤੇ ਦੁਬਾਰਾ ਫਿਰ ਕਦੇ ਵੀ ਮਹਾਰਾਜ ਕਹਿੰਦੇ ਜੀਵ ਨੇ ਕਿਤੇ ਨਹੀਂ ਜਾਣਾ ਕੀਤਾ, ਦੁਬਾਰਾ ਟੇਢੀਆਂ ਜੂਨਾਂ ਵਿੱਚ ਨਹੀਂ ਜਾਣਾ ਪਿਆ। ਬਾਹੜ ਕਤਹੁ ਨਾ ਜਾਇਆ, ਤੇ ਪਰਮਾਤਮਾ ਵੀ ਫਿਰ ਕਿਤੇ ਦੂਰ ਨਹੀਂ ਜੀਵ ਤੋਂ ਗਿਆ, ਨਿਸ਼ਚਾ ਹੋ ਗਿਆ, ਭਰੋਸਾ ਹੋ ਗਿਆ ਸਾਹਮਣੇ ਪਰਮਾਤਮਾ ਨੂੰ ਦੇਖ ਕਰਕੇ। ਕਿਉਂਕਿ ਪ੍ਰਕਿਰਤੀ ਦਾ ਸੁਭਾਅ ਹੈ ਸਾਧ ਸੰਗਤ ਜੀ, ਜੋ ਕੁਝ ਦਿਸਦਾ ਹੈ ਨਾ ਉਸੇ ਨੂੰ ਅਸੀਂ ਸੱਚ ਮੰਨਦੇ ਹਾਂ, ਜੋ ਕੁਝ ਦਿਸਦਾ ਹੈ। ਤੇ ਅਦ੍ਰਿਸ਼ਟ ਸਰੂਪ ਤੇ ਸਾਡਾ ਮਨ ਜਿਹੜਾ ਨਹੀਂ ਮੰਨਦਾ, ਭਰੋਸਾ ਨਹੀਂ ਵੱਧਦਾ। ਇਹ ਸੁਭਾਅ ਇਦਾਂ ਦਾ ਪ੍ਰਕਿਰਤੀ ਦਾ ਬਣਿਆ ਹੋਇਆ। ਤੇ ਜਦੋਂ ਸਾਹਮਣੇ ਪਰਮਾਤਮਾ ਸਾਖਸ਼ਾਤ ਰੂਪ ਹੋ ਕਰਕੇ ਦਰਸ਼ਨ ਦੇ ਦਿੰਦਾ, ਬਾਹੜ ਕਤਹੁ ਨਾ ਜਾਇਆ, ਮਹਾਰਾਜ ਕਹਿੰਦੇ ਫਿਰ ਕਿਤੇ ਨਹੀਂ ਜਾਂਦਾ। ਫਿਰ ਭਰੋਸਾ ਵੱਧ ਜਾਂਦਾ ਕਿ ਪਰਮਾਤਮਾ ਇੱਥੇ ਹੀ ਹੈ, ਸੁਭਾਵਕ ਹੀ ਪਰਮਾਤਮਾ ਨੇ ਮੈਨੂੰ ਦਰਸ਼ਨ ਦਿੱਤੇ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਤਾਂ ਫਿਰ ਕਦੇ ਵੀ ਜੀਵ ਕਿਸੇ ਪਾਸੇ ਭਟਕਦਾ ਨਹੀਂ ਹੈ। ਜਦੋਂ ਪਰਮਾਤਮਾ ਮਿਹਰ ਕਰਕੇ ਆਪ ਹੀ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਮਹਾਰਾਜ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ, ਸਾਨੂੰ ਦਰੋਂ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ, ਕਮਾਉਣ ਦਾ ਬਲ ਬਖਸ਼ਣ। ਮਹਾਰਾਜ ਸਿਵ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸੋ ਸਾਧ ਸੰਗਤ ਜੀ, ਇੱਥੇ ਹੀ ਸਮਾਪਤੀ ਹੈ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਓ ਮੇਲ। ਗਹਿ ਕੰਠ ਲਾਏ ਸਹਿਜ ਸੁਭਾਏ, ਆਦ ਅੰਕੁਰ ਆਇਆ। ਬਿਨਵੰਤ ਨਾਨਕ ਆਪ ਮਿਲਿਆ, ਬਾਹੜ ਕਤਹੁ ਨਾ ਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।